ਉੱਥੇ ਜਾ ਕੇ ਨਾ ਰੱਬ ਦਾ ਸ਼ੁਕਰ ਅਦਾ ਕੀਤਾ ਇੱਕ ਗੱਲ ਤੇ ਵੀ ਸਾਡੇ ਜਿਹੜੀ ਇੱਥੇ ਦੀ ਵਸੇਬ ਆ ਨਾ ਇਹ ਕਿਤੇ ਵੀ ਨਹੀਂ ਲੱਭਦਾ। ਤੇਰੀ ਟਾਸ ਤੂੰ ਮਸ ਕਾਇਨਾਤ ਨਾ ਹੋਈ ਮੇਰੀ ਜੁਰਾ ਤੂੰ ਬਾਅਦ ਨੁਕਸਾਨ ਇਹ ਦਿਖਣੇ ਨਹੀਂ ਹੈ ਸਟੈਪ ਰਾਤ ਨੂੰ ਘੱਟ ਜਾਂਦੇ ਆ ਇਹ ਰਾਤ ਨੂੰ ਦੇਖਦੇ ਨਹੀਂ ਪਹਿਲਾਂ ਦਾ ਨਾਮ ਹੀ ਜਾਣਦੇ ਨਹੀਂ ਆਣੇ ਵਿੱਚ ਜੀ ਸਾਡੇ ਰਾਵੀ ਦਾ ਸ਼ਾਇਰ ਆ ਨੌਸ਼ੀ ਬਰਾਲ ਇਹ ਉਹਦਾ ਸ਼ੇਰ ਹੈ। ਬਸ਼ੀਰ ਫੈਜ਼ ਸਾਹਿਬ ਦਾ ਅੱਛਾ ਉਹਦਾ ਕਰ ਲਓ ਬਸ਼ੀਰ ਫੈਜ਼ ਮੈਂ ਭੁੱਲ ਗਿਆ ਜੀ ਇਹ ਸਾਡੇ ਤਾਂਦਲਿਆਂ ਵਾਲਾ ਤਹਿਸੀਲ ਦਾ ਜੀ ਬਹੁਤ ਵੱਡਾ ਨਾਮ ਦੇ ਪਿੰਡਾਂ ਦੇ ਵਿੱਚ ਆ ਸੱਥ ਮੁੱਕਦੀ ਜਾਂਦੀ ਆ ਨਾ ਆ ਬੈਠਕ ਮੁੱਕਦੀ ਜਾਂਦੀ ਆ ਜਿਹੜਾ ਚਾਰ ਯਾਰੀ ਮੁੱਕਦੀ ਜਾਂਦੀ ਆ ਦੁੱਖ ਸੁੱਖ ਸਾਂਝੇ ਕਰਨ ਵਾਲੀ ਜਿਹੜੀ ਹੁੰਦੀ ਸੀ ਪਰੇ ਪੰਚਾਇਤ ਇਹ ਮੁੱਕਦੀ ਜਾਂਦੀ ਆ ਉਹ ਦੁਬਾਰਾ ਸ਼ੁਰੂ ਕਰੋ। अस्सलाम वालेकुम ਤੇ ਚੜ੍ਹਦੇ ਪੰਜਾਬ ਦੇ ਮਿੱਤਰੋ ਸਤਿ ਸ੍ਰੀ ਅਕਾਲ। ਜਿੱਦਾਂ ਕਿ ਅਸੀਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਕਿ ਸਾਡਾ ਚੈਨਲ ਮੋਨੀਟਾਈਜ਼ ਹੋਇਆ ਤੁਹਾਡੀ ਮੁਹੱਬਤਾਂ ਦੇ ਨਾਲ ਤੇ ਅੱਲਾਹ ਪਾਕ ਨੇ ਸਾਡੇ ਤੇ ਮਿਹਰ ਕੀਤੀ ਸਾਡਾ ਚੈਨਲ ਮੋਨੀਟਾਈਜ਼ ਹੋਇਆ ਤੇ ਅਸੀਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਅਸੀਂ ਇੱਕ ਇਕੱਠ ਕਰਾਂਗੇ ਵੀਰ ਭਰਾਵਾਂ ਨੂੰ ਇਕੱਠਾ ਕਰਾਂਗੇ। ਆ ਸਾਡੀ ਜਿਹੜੀ ਟੀਮ ਬੈਠੀ ਹੈ ਇਹ ਹੈਗੀ ਆ ਪੰਜਾਬੀ ਬੈਸਟ ਫਾਰ ਐਵਰ 4 ਐਵਰ ਕਹਿ ਲਓ 4 ਐਵਰ ਕਹਿ ਲਓ ਇਹ ਟੀਮ ਸਾਡੀ ਉਹ ਬੈਠੀ ਹੈਗੀ ਆ। ਰਾਣਾ ਅਸਲਮ ਖਾਨ ਵਕਾਰ ਸਾਹਿਬ ਬੈਠੇ ਆ ਜ਼ੁਲਫਕਾਰ ਭੁੱਟੋ ਸਾਹਿਬ ਬੈਠੇ ਆ ਚਾਚਾ ਬੂਟਾ ਜਿੱਦਾਂ ਕਿ ਤੁਸੀਂ ਜਾਣਦੇ ਅੰਜਮ ਵੀਰੇ ਦੀ ਵੀਡੀਓ 'ਚ ਵੀ ਤੁਸੀਂ ਇਹਨਾਂ ਨੂੰ ਦੇਖਦੇ ਰਹਿੰਦੇ ਆ। ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ ਇਹ ਸਾਡੀ ਬੈਠਕ ਜਦੋਂ ਅਸੀਂ ਚੈਨਲ ਸ਼ੁਰੂ ਕੀਤਾ ਨਾ ਇਹ ਸਾਡੇ ਬੈਠਕ ਦੇ ਮੈਂਬਰ ਹੈਗੇ ਆ ਠੀਕ ਹੈ। ਤੇ ਰਾਣਾ ਉਸਮਾਨ ਸਾਹਿਬ ਆ ਪਿੱਛੇ ਲੁਕਿਆ ਬੈਠਾ ਸਾਹਮਣੇ ਨਹੀਂ ਨਜ਼ਰ ਆ ਰਿਹਾ ਤੇ ਅੱਜ ਅਸੀਂ ਉਸ ਸਿਲਸਿਲੇ ਦੇ ਵਿੱਚ ਅਸੀਂ ਇਕੱਠੇ ਹੋਏ ਆ। ਇਹ ਇੱਕ ਮੇਲ ਦਾ ਨਾਂ ਆ ਖਾਣਾ ਪੀਣਾ ਹਰ ਕੋਈ ਬੰਦਾ ਆਪਣੇ ਘਰੋਂ ਖਾਂਦਾ ਹੈਗਾ ਲੇਕਿਨ ਅਸੀਂ ਇਹ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੇ ਵੀਰਾਂ ਨਾਲ ਵੀ ਅੱਜ ਇੱਕ ਅਸੀਂ ਛੋਟੀ ਜੀ ਦਾਵਤ ਜਿਹੜੀ ਆ ਨਾ ਉਹ ਕੀਤੀ ਹੈ ਤੇ ਅੰਜਮ ਸਰੋਇਆ ਸਾਹਿਬ ਹਲੇ ਤੱਕ ਪਹੁੰਚੇ ਕੋਈ ਨਹੀਂ ਹੈਗੇ ਥੋੜੀ ਜਿਹੀ ਦੇਰ ਤੱਕ ਉਹ ਵੀ ਪਹੁੰਚ ਜਾਂਦੇ ਆ ਤੇ ਫਿਰ ਤੁਹਾਡੇ ਨਾਲ ਜਿਹੜੀ ਆ ਅਸੀਂ ਗੱਪਸ਼ਪ ਜਿਹੜੀ ਆ ਉਹ ਲਾਵਾਂਗੇ। ਬਾਕੀ ਆ ਮਾਹੌਲ ਪੂਰਾ ਸੱਜ ਗਿਆ ਹੋਇਆ ਔਰ ਦੇਗ ਚੜੀ ਹੋਈ ਆ ਕਿਉਂ ਚਾਚਾ ਪੁੱਟੋ ਇਸ ਤਰ੍ਹਾਂ ਹੀ ਆ ਮੈਂ ਕਹਿੰਦਾ ਸਵਾਦ ਆ ਗਿਆ ਜੀ। ਅੱਜ ਰਾਣੇ ਖਾਲੋ ਵੀ ਨੇ ਆਪਣਾ ਵਾਦਾ ਵਫਾ ਕਰਤਾ ਇਹ ਜੀ ਬੜੇ ਦਿਨਾਂ ਦੇ ਮਗਰ ਲੱਗੇ ਹੋਏ ਸੀਗੇ। ਫਿਰ ਕੁਝ ਵੀਰ ਵਿੱਚੋਂ ਇਹੋ ਜਿਹੇ ਜਿੱਦਾਂ ਕਿ ਤੁਹਾਨੂੰ ਪਤਾ ਅੰਜਮ ਸਰੋਇਆ ਸਾਹਿਬ ਉਹਨਾਂ ਨੂੰ ਥੋੜਾ ਜਿਹਾ ਟਾਈਮ ਔਖਾ ਲੱਭਦਾ ਆ ਤੇ ਅੱਜ ਉਹਨਾਂ ਕੋਲ ਅਸੀਂ ਟਾਈਮ ਲਿਆ ਸੀਗਾ ਤੇ ਹਲੇ ਤੱਕ ਪਹੁੰਚੇ ਕੋਈ ਨਹੀਂ ਹੈ। ਸਾਡਾ ਹਲੇ ਖਾਣਾ ਵੀ ਜਿਹੜਾ ਆ ਉਹ ਦੇਗ ਵੀ ਉੱਤੇ ਚੜੀ ਹੋਈ ਆ ਤਿਆਰ ਕੋਈ ਨਹੀਂ ਹੋਈ। ਰਾਣਾ ਸਾਹਿਬ ਤੁਸੀਂ ਕੋਈ ਗੱਲਬਾਤ? हाँ जी देखो जी पहला पैनल ਤਾਂ ਤਕਰੀਬਨ ਜਿਹੜਾ ਵਾ ਨਾ ਮੌਜੂਦ ਹੈ ਪੰਜਾਬੀ ਬੈਸਟ ਫਾਰ ਐਵਰ ਦੀ ਟੀਮ ਬੈਠੀ ਹੈ ਤੇ ਉਹਦੇ ਚੋਂ ਬਸ ਤੁਹਾਡੇ ਇੱਕ ਦੋਸਤ ਜਿਹੜੇ ਆ ਉਹ ਕਿਸੇ ਮਜਬੂਰੀ ਤੋਂ ਨਹੀਂ ਆ ਸਕੇ। ਹਾਂ ਆ ਰਾਣਾ ਸਾਹਿਬ ਦੇ ਜ਼ਿਕਰ ਹੋਣਾ ਚਾਹੀਦਾ ਵਾ। ਹਾਂ ਆ ਰਾਣਾ ਸਾਹਿਬ ਦੀਆਂ ਆ ਗੱਲਾਂ ਆ ਜਿਹੜੀਆਂ ਇਹਦੇ ਨਾਲ ਉੱਠਣ ਨਹੀਂ ਦਿੰਦੀਆਂ। ਬਾਕੀ ਜਿਹੜਾ ਨਾ ਰਾਣਾ ਇਕਰਾਮ ਸਾਹਿਬ ਜੀ ਉਹ ਜੀ ਸਰਕਾਰੀ ਮੁਲਾਜ਼ਮ ਹੈਗੇ ਆ ਤੇ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਕਿ ਯਾਰ ਮੈਂ ਨਹੀਂ ਪਹੁੰਚ ਸਕਦਾ ਲੇਕਿਨ ਪਹਿਲਾਂ ਸਾਡਾ ਬੁੱਧ ਦਾ ਪ੍ਰੋਗਰਾਮ ਸੀਗਾ ਉਹ ਸਾਡਾ ਬਣ ਨਹੀਂ ਸਕਿਆ ਕੱਲ ਉਹ ਮੌਜੂਦ ਸੀਗੇ। ਚਾਚਾ ਬੂਟਾ ਤੂੰ ਸਾਡੇ ਕੈਮਰੇ ਦੇ ਵਿੱਚ ਹੁਣ ਆਪ ਇੱਕ ਬਹੁਤ ਵੱਡਾ ਬਲਾਗਰ ਹੈਗਾ ਉਹ ਮਾਰੀ ਓਏ। ਹਾਂਜੀ ਦੇਖੋ ਜੀ ਅਸੀਂ ਅੱਜ ਇਕੱਠੇ ਹੋਏ ਆ ਰਾਣਾ ਸਾਹਿਬ ਨੂੰ ਮੁਬਾਰਕ ਦੇਣ ਵਾਸਤੇ ਕਿ ਅਸੀਂ ਇਹਨਾਂ ਨੂੰ ਦਿਲੀ ਮੁਬਾਰਕ ਦੇ ਰਹੇ ਹਾਂ ਜੀ ਕਿ ਅੱਲਾਹ ਤਾਲਾ ਨੇ ਇਹਨਾਂ ਦਾ ਚੈਨਲ ਜਿਹੜਾ ਨਾ ਜੀ ਉਹ ਕਾਮਯਾਬ ਹੋ ਗਿਆ ਇਹਨਾਂ ਨੂੰ ਮੁਬਾਰਕ ਹੋਵੇ ਜੀ। ਤੇ ਇਹਨਾਂ ਨੇ ਇਸੇ ਖੁਸ਼ੀ ਦੇ ਵਿੱਚ ਸਾਨੂੰ ਇੱਥੇ ਸੱਦਿਆ ਜੀ ਕਿ ਅਸੀਂ ਇਹਨਾਂ ਨੂੰ ਮੁਬਾਰਕ ਦੇਣ ਵਾਸਤੇ ਇਕੱਠੇ ਹੋ ਕੇ ਬੈਠੇ ਆ ਤੇ ਇਹਨਾਂ ਕਿਹਾ ਜੀ ਤੁਹਾਨੂੰ ਅੱਜ ਖਾਣਾ ਵੀ ਖਾਣਾ ਜੀ ਹੁਣ ਦੇਗ ਵੀ ਪਕਾ ਰਹੇ ਆ ਤੇ ਬਾਕੀ ਦੋਸਤ ਆਉਣ ਵਾਲੇ ਆ ਜੀ। ਹਾਂਜੀ ਬਾਕੀ ਦੋਸਤ ਜਿਹੜੇ ਆ ਜੀ ਆਉਣ ਵਾਲੇ ਨੇ ਤੇ ਇਨਸ਼ਾਅੱਲਾ ਉਹ ਜਾਂ ਆ ਜਾਂਦੇ ਨੇ ਤੇ ਤੁਹਾਨੂੰ ਫਿਰ ਮਹਿਫਲ ਦਾ ਪੂਰਾ ਰੰਗ ਦਿਖਾਵਾਂਗੇ ਜੀ। ਹਾਂ ਜਿਹੜੇ ਦੋਸਤ ਰਹਿੰਦੇ ਨੇ ਉਹ ਆਉਣ ਵਾਲੇ ਨੇ ਜੀ ਇਨਸ਼ਾਅੱਲਾ ਉਹ ਆ ਜਾਂਦੇ ਨੇ ਤੇ ਫਿਰ ਤੁਹਾਨੂੰ ਜੀ ਉਹਨਾਂ ਦੀਆਂ ਵੀ ਗੱਲਾਂ ਸੁਣਾਵਾਂਗੇ। ਹਾਂਜੀ ਹਾਂਜੀ ਸਾਡੇ ਦੋਸਤ ਹੈ ਫਿਆਜ਼ ਸਾਹਿਬ ਬਹੁਤ ਘੱਟ ਕੈਮਰੇ ਦੇ ਅੱਗੇ ਉਹ ਆਉਂਦੇ ਆ ਉਹ ਆਣਗੇ ਤਾਂ ਉਹਨਾਂ ਨੂੰ ਤਾਰਫ ਕਰਾਵਾਂਗੇ। ਉਹ ਕਹਿੰਦੇ ਹੁੰਦੇ ਵੀ ਮਾਂ ਬੋਲੀ ਦੇ ਸੇਵਕ ਹੈ। ਇਹ ਜੀ ਅਸਲ ਦੇ ਵਿੱਚ ਦੋ ਚੈਨਲਾਂ ਦੀ ਟੀਮ ਹੈ ਤਾਂ ਇਹ ਪੰਜਾਬੀ ਮਾਂ ਬੋਲੀ ਦੀ ਸੇਵਕ ਬਲਕਿ ਅੰਜਮ ਸਰੋਇਆ ਵਾਲਾ ਚੈਨਲ ਫਿਰ ਹਾਫਿਜ਼ ਉਸਮਾਨ ਵਾਲਾ ਸਾਡਾ ਦੂਸਰਾ ਚੈਨਲ ਆ ਤੀਸਰਾ ਇਹ ਜਿਹੜਾ ਪੰਜਾਬੀ ਬੈਸਟ ਫਾਰ ਐਵਰ ਆ ਤੇ ਚੌਥਾ ਸਾਡਾ ਜਿਹੜਾ ਚੈਨਲ ਆ ਚਾਚੇ ਬੂਟੇ ਦੀ ਗੱਲਾਂ ਉਹ ਚੈਨਲ ਤੇ ਜੀ ਇੱਕ ਵੀਡੀਓ ਪਈ ਹੈ ਜੀ ਤੇ ਬਾਕੀ ਵੀ ਚਾਚਾ ਮੈਂ ਕਹੂੰਗਾ ਜੀ ਦੇਖੋ ਮੇਰਾ ਭਾਈਆ ਰਾਣਾ ਸ਼ਮਸ਼ਾਦ ਇਹ ਮੇਰਾ ਭਾਈਆ ਵੀ ਹੈ ਪਤਰੇਰਾ ਲੇਕਿਨ ਯਕੀਨ ਕਰੋ ਇਹ ਮੇਰਾ ਨਾ ਇਹ ਰੂਹਾਨੀ ਉਸਤਾਦ ਵੀ ਹੈ ਇਹ ਮੇਰਾ ਲੰਗੋਟੀਆ ਵੀ ਜਿੰਨਾ ਟਾਈਮ ਅਸੀਂ ਦੋਨਾਂ ਨੇ ਗੁਜ਼ਾਰਿਆ ਨਾ ਜੀ ਰਲ ਕੇ
ਅੱਲਾ ਜਾਣਦਾ, ਅੱਲਾ ਇਹਦੀ ਜ਼ਿੰਦਗੀ ਕਰੇ, ਉਮਰ ਦਰਾਜ਼ ਕਰੇ ਰੱਬ ਦੀ ਹੈ। ਛੋਟਾ ਜਿਹਾ ਹੁੰਦਾ ਸੀ ਜੀ ਤੇ ਮੈਂ ਨਾ ਜਾ ਕੇ ਉਹ ਦੀਵਾਰ ਤੇ ਉਤਰ ਕੇ ਨਾ ਆ ਕਮਰੇ ਦੇ ਨੀਚੇ ਦੀਵਾਰ ਸਾਈਡ ਤੇ ਹੁੰਦੇ ਸੀ, ਉੱਥੇ ਪੈਰ ਰੱਖ ਕੇ ਨੀਚੇ ਉਤਰਨਾ, ਫੇਰ ਇਹਨੂੰ ਫੜਨਾ ਚਾਚੀ ਕੋਲੋਂ। ਇੱਕ ਦਫਾ ਐਸਾ ਹੋਇਆ ਵੀ ਮੈਂ ਇਹਨੂੰ ਪਕੜਿਆ ਨਾ ਤੇ ਮੈਂ ਹਮਸਾਇਆਂ ਦੇ ਘਰ ਡਿੱਗ ਗਿਆ। ਇਹ ਕੰਧ ਦੇ ਉੱਤੇ ਨਾ ਸੀ ਨਹੀਂ ਸ਼ੁਰੂ ਤੋਂ ਹੀ ਨਾ ਮਸਲਾ ਹੱਥ 'ਚ ਆਉਂਦਾ ਨਹੀਂ ਸੀ। ਕਹਿਣ ਦਾ ਮਕਸਦ ਆ ਹੈ ਜੀ ਵੀ ਮੈਂ ਸ਼ੁਰੂ ਤੋਂ ਇਦਾਂ ਦਾ ਆਇਆ। ਸਹੀ, ਸਹੀ। ਬਾਕੀ ਜੀ ਅੱਛਾ ਰਾਣਾ ਸਾਹਿਬ, ਉਹ ਗੱਲ ਜਿਸ ਤਰ੍ਹਾਂ ਹੋਈ ਨਾ ਪੰਜਾਬੀ ਸੇਵਕ ਦੀ, ਚੜ੍ਹਦੇ ਪੰਜਾਬ ਵਾਲਿਆਂ ਨੇ ਦਾ ਇਸ ਗੱਲੋਂ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਜੀ ਕਿ ਉਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਵਧਾਰਾ ਦੇਣ ਵਾਸਤੇ ਨਾ ਜੀ ਬਹੁਤ ਕਿਰਦਾਰ ਅਦਾ ਕੀਤਾ ਜੀ ਆਪਣਾ ਜੀ। ਸਾਡੇ ਕੋਲ ਪਲੇਟਫਾਰਮ ਨਹੀਂ ਸੀ ਜੀ, ਸਾਡੇ ਕੋਲ ਪੀਟੀਵੀ ਸੀਗਾ, ਉੱਥੇ ਦਿਲਦਾਰ ਹੁਸੈਨ ਭੱਟੀ ਸਾਹਿਬ ਜੀ ਮਤਲਬ ਇੱਕ ਪ੍ਰੋਗਰਾਮ ਆਉਂਦਾ ਸੀ ਮੇਰੇ 8ਵੇਂ ਦਿਨ ਜੀ, ਘੰਟੇ ਦਾ, ਅੱਧੇ ਪੌਣੇ ਘੰਟੇ ਦਾ ਹੁੰਦਾ ਸੀ। ਉਸ ਤੋਂ ਬਾਅਦ ਸਾਡੇ ਕੋਲ ਪਲੇਟਫਾਰਮ ਨਹੀਂ ਸੀ ਜੀ। ਤੇ ਜਦੋਂ ਜੀ ਰਜਾਈ ਪਿੱਛੇ ਨੂੰ ਕਰ ਦੋ। ਜਦੋਂ ਸੋਸ਼ਲ ਮੀਡੀਆ ਮੁਤਾਰਫ ਹੋਇਆ ਨਾ ਜੀ, ਉਸ ਤੋਂ ਬਾਅਦ ਸਾਡੇ ਜਿਹੜੇ ਪੰਜਾਬੀ ਵਲੌਗਰ ਹੈਗੇ ਆ, ਬੜੇ ਬੜੇ ਅੱਛੇ ਨਾਮ ਆ ਜਿਨ੍ਹਾਂ ਨੇ ਪੰਜਾਬੀ ਨੂੰ ਲਹਿੰਦੇ ਪੰਜਾਬ ਵੱਲੋਂ ਮਤਲਬ ਪ੍ਰਮੋਟ ਕੀਤਾ, ਜਿਨ੍ਹਾਂ 'ਚੋਂ ਸਾਡੇ ਪਿੰਡ ਰਹਿਮੇ ਸ਼ਾਹ ਨੇ ਵੀ ਹਿੱਸਾ ਪਾਇਆ ਜੀ। ਬਹੁਤ ਵੱਡਾ ਹਾਂਜੀ, ਜਿਹਦੇ 'ਚੋਂ ਸਾਰਿਆਂ ਨਾਲੋਂ ਪਹਿਲਾਂ ਨਾਮ ਜੀ ਰਾਣਾ ਸਾਹਿਬ ਨੇ ਮਤਲਬ ਦੱਸਿਆ ਕਿ ਅੰਜਮ ਸਰੋਇਆ ਸਾਹਿਬ ਜੀ ਹੈ, ਉਹਨਾਂ ਦੀ ਬੜੀ ਕਾਬਿਸ਼ ਹੈ, ਸਾਡੇ ਪਿੰਡ ਦਾ ਨਾਮ ਰੋਸ਼ਨ ਹੋਇਆ ਜੀ ਕਿ ਸਾਡੇ ਪਿੰਡ ਨੇ ਵੀ ਹਿੱਸਾ ਪਾਇਆ ਉਸ ਜੀ। ਉਸ ਤੋਂ ਬਾਅਦ ਰੌਸਮਾਨ ਸਾਹਿਬ ਜੀ, ਉਹਨਾਂ ਨੇ ਮਤਲਬ ਬੜੀ ਮਿਹਨਤ ਕੀਤੀ ਜੀ। ਉਸ ਤੋਂ ਬਾਅਦ ਭਾਈ ਖਾਲਦ ਦਾ ਜੀ, ਇਹਨਾਂ ਨੇ ਬਹੁਤ ਅੰਤ ਤੱਕ ਮਿਹਨਤ ਕੀਤੀ ਜੀ। ਤੇ ਰਾਣਾ ਸਾਹਿਬ ਦਾ ਸਾਥ, ਰਾਣਾ ਰਾਣਾ ਸਾਹਿਬ ਜੀ, ਫਿਰ ਰਾਣਾ ਸਾਹਿਬ, ਰਾਣਾ ਸਾਹਿਬ ਤਾਂ ਕਹਿੰਦੇ ਰਾਣਾ ਤਾਂ ਫਿਰ ਰਾਣਾ, ਉਹ ਫਿਰ ਰਾਣਾ ਤਾਂ ਰਾਣਾ ਹੀ ਆ ਜੀ। ਸੋਨੇ ਤੇ ਫਿਰ ਸੁਹਾਗਾ ਹੋ ਜਾਂਦਾ ਜੀ। ਹਾਂਜੀ ਬਿਲਕੁਲ। ਦੇਖੋ ਜੀ ਅਸੀਂ ਵੀ ਦੇਖੋ ਇਹ ਦੇਖੀ ਸਾਡੀ ਸ਼ਾਨ ਆ ਸਾਡੇ ਪਿੰਡ ਦੀ। ਹਾਂਜੀ ਬਿਲਕੁਲ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਦੇਖੋ ਦੇਖੀ ਅਸੀਂ ਵੀ ਲੱਗੇ ਜੀ, ਤੇ ਅਸੀਂ ਅੰਜਮ ਸਰੋਇਆ ਸਾਹਿਬ ਨੂੰ ਦੇਖਦੇ ਸੀ, ਹੋਰ ਬਲਾਗਰਾਂ ਨੂੰ। ਦੇਖੋ ਪਹਿਲਾਂ ਪੰਜਾਬੀ ਐਡੀ ਉਹਦੇ ਨਾਲ ਨਹੀਂ ਬੋਲੀ ਜਾਂਦੀ ਸੀ ਖੁੱਲ੍ਹ ਖੁਲਾ ਕੇ ਜਿੰਨੀ ਹੁਣ ਬੋਲੀ ਜਾਂਦੀ ਹੈ। ਲੋਕ ਹੁਣ ਇਹ ਚਾਹ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਆਪਣੇ ਨਿਆਣਿਆਂ ਨੂੰ ਵੀ ਜਿਹੜਾ ਨਾ ਪੰਜਾਬੀ ਬੁਲਾਈਏ, ਨਹੀਂ ਤੇ ਪਹਿਲਾਂ ਉਰਦੂ ਦੀ ਹੋਈ ਹੋ ਸੀਗੀ। ਤੇ ਆ ਵਿੱਚ ਜਨਾਬ ਆ ਕੇ ਸਲਾਮ ਕਰਿਆ ਸਾਡੇ ਵੀਰ ਨੇ ਰਾਣਾ ਜ਼ਾਹਦ ਇਕਬਾਲ ਜੀ, ਇਹ ਮੇਰੇ ਬਹਿਨੋਈ ਵੀ ਆ ਜੀ। ਅੱਗੇ ਮੇਰਾ ਖਿਆਲ ਆ ਵੀ ਤੁਸੀਂ ਮੇਰੀ ਵੀਡੀਓ ਸ਼ਾਇਦ ਇੱਕ ਅੱਧੀ ਵਾਰੀ ਦੇਖੇ ਹੋਵੋ। ਤੇ ਬਾਕੀ ਦੂਜੀ ਟੀਮ ਆ ਜਾਂਦੀ ਆ ਜੀ, ਫਿਰ ਅੰਜਮ ਸਰੋਏ ਦੀਆਂ ਗੱਲਾਂ ਵੀ ਹੋਣਗੀਆਂ ਤੇ ਤਾਰਫ ਵੀ ਹੋਵੇਗਾ ਜੀ। ਠੀਕ ਹੈ ਜੀ, ਥੋੜੀ ਦੇਰ ਵਾਸਤੇ ਸਾਨੂੰ ਜੀ ਇਜਾਜ਼ਤ ਦਿਓ ਹੈ। अस्सलामुअलैकुम जी। वालेकुम सलाम जी। वाह जी वाह। बिस्मिल्लाह बिस्मिल्लाह। मां बोली दे सेवक जेडे पहुंच गए। अस्सलाम वालेकुम। लो जी मां बोली दे सेवक जेडे ना जी सारे पहुंच गए होए यार, पूरी तैयारी नाल पहुंचे हैं। एक पत्ता ਇਹਨਾਂ ਨੇ ਨਹੀਂ ਨਹੀਂ ਇਹਨਾਂ ਨੇ ਖਾਏ ਜੀ ਸਮੋਸੇ। ਬੜੀ ਗੱਲ ਆ। ਸਰੋਇਆ ਸਾਹਿਬ ਤੁਹਾਡੇ ਸਮੋਸੇ ਨਿਕਲੇ ਕਿ ਨਹੀਂ ਹਲੇ? ਕੋਈ ਨਹੀਂ ਯਾਰ, ਕਿ ਗਲਤੀ ਬੜੀ ਕਰ ਬੈਠੇ। ਮਿੰਟ ਦਾ ਥੁੜਕਿਆ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ। ਆਓ ਜੀ ਬੈਠੋ, ਇੱਧਰ ਆਓ ਸਰੋਇਆ ਸਾਹਿਬ। ਅਸੀਂ ਉੱਕੇ ਕੋ ਬੈਠੋ। ਠੀਕ ਹੈ ਚਲੋ ਇੱਧਰ ਆ ਜਾਓ। ਨਹੀਂ ਠੀਕ ਹੈ, ਬੈਠੋ ਜੀ ਬੈਠੋ। ਨਹੀਂ ਪੀ ਲੈਂਦੇ ਆ ਜੀ। ਫਿਰ ਇੱਧਰ ਆਓ ਨਾ। ਆਓ ਰੋਸਾ ਦੇਖੋ ਆਪਾਂ ਮੇਜ਼ ਅਗਾ ਪਿੱਛਾ ਕਰ ਦਿੰਦੇ ਆ। ਹੁੱਕਾ ਤਾਂ ਮੈਂ ਪੀਣਾ। ਤੁਸੀਂ ਖੜੇ ਹੋ ਗਏ, ਉਹ ਗੱਲ ਠੀਕ ਆ। ਗੁਫ਼ਤਗੂ ਦੇ ਹਿਸਾਬ ਨਾਲ ਆਓ ਨਾ, ਬਣਾਓ। ਉਹ ਕੀ ਵਾਲੇ ਚਲੋ, ਕੀ ਵਾਲਿਆਂ ਨੇ ਕਿਹੜਾ ਮੈਂ ਕਿਹਾ ਗੱਲਾਂ ਦੇ ਹਿਸਾਬ ਨਾਲ, ਵੀਡੀਓ ਦੇ ਹਿਸਾਬ ਨਾਲ। ਠੀਕ ਹੈ ਭਾਈ ਦੀ। ਵਾਹ ਜੀ ਵਾਹ, ਕੀ ਬਾਤ ਹੈ। ਗੱਲ ਜਿਹੜੀ ਆਜੋ ਆਜੋ ਬੈਠੋ। ਆਓ ਜੀ, ਇਹਨਾਂ ਨੇ ਹੁੱਕੇ ਤੇ ਬਹਿਣਾ ਹੈ। ਇੱਥੇ ਆਓ ਨਾ। ਕੋਈ ਗੱਲ ਨਹੀਂ, ਵੀਡੀਓ ਬਣ ਜੂਗੀ। ਇੱਥੇ ਉੱਥੇ ਵਾਲੀ ਗੱਲ ਨਹੀਂ ਜੀ। ਤੁਸੀਂ ਇੱਥੇ ਨੂੰ ਹੋ ਨਾ, ਤੁਸੀਂ ਬੈਠੋ ਉੱਥੇ। ਨਾ ਨਾ ਬਾਈ ਇਦਾਂ ਨਾ ਕਰੇ। ਜੇ ਹੁੱਕਾ ਪੀਣਾ ਫਿਰ ਇੱਥੇ ਮੈਂ ਇੱਥੇ ਬਹਿ ਕੇ ਪੀਣਾ। ਇੱਥੇ ਨਹੀਂ ਮਿਲਣਾ ਫਿਰ। ਬਾਈ ਪੁੱਤ ਸਾਡਾ ਜਗ੍ਹਾ ਪਿੱਛੇ ਜਿਹੜਾ ਬਣ ਗਿਆ ਉਹ ਕਰੋ, ਬਹਿ ਜਾ ਕਰੋ। ਧੀਰੇ ਧੀਰੇ ਜੀ, ਹੁਣੇ ਤਰੀਕੇ ਉੱਤੇ। ਲਓ ਜੀ ਸਾਡੇ ਪ੍ਰਾਹੁਣੇ ਆ ਗਏ ਹੋਏ ਆ, ਤੇ ਬਹੁਤ ਮਿਹਰਬਾਨੀ ਆ ਸਰੋਇਆ ਸਾਹਿਬ ਦੀ। ਨਹੀਂ ਇਦਾਂ ਹੀ ਆ, ਸਾਡਾ ਇੰਜ ਹੀ ਚੱਲੂਗਾ ਕੰਮ। ਠੀਕ ਹੈ ਨਾ?
ਤੇ ਇੱਧਰ ਨੂੰ ਆ ਜਾ ਮੁੰਡਿਆ, ਤੂੰ ਇੱਥੇ ਨੂੰ ਜਰਾ ਸਰੋਇਆ ਸਾਹਿਬ ਨੂੰ ਜਰਾ ਲੈ ਵਿੱਚ ਸਾਡੇ ਇਹ ਜੀ ਖਸੂਸੀ ਦਾਵਤ ਆ ਜੀ। ਇੱਧਰ ਆ ਜਾ ਜੀ ਬਟਨ ਆ ਗਿਆ ਡਾਲਰਾਂ ਵਾਲਾ ਸਾਡੇ ਚੈਨਲ ਤੇ ਉਹਦੀ ਖਸੂਸੀ ਦਾਵਤ ਹੋ ਰਹੀ ਆ। ਤੇ ਅਸੀਂ ਜੀ ਉਂਝ ਵੀ ਖਾਲੀ ਪੇਟ ਵੀ ਦੁਆ ਕਰਦੇ ਆ ਤੇ ਕੱਟਾ ਖਾ ਕੇ ਵੀ ਕਰਾਂਗੇ ਵੀ ਰੱਬ ਦੀ ਜ਼ਾਤ ਕਾਮਯਾਬੀ ਦੇਵੇ ਤੇ ਇਹ ਵਾਧਾ ਚਲਿਆ ਜਾਵੇ। ਹਾਂਜੀ, ਤੇ ਬੜੀ ਤੁਹਾਡੀ ਮਿਹਰਬਾਨੀ ਜਿਨ੍ਹਾਂ ਨੇ ਸਪੋਰਟ ਕੀਤੀ ਇੱਥੇ ਤੱਕ ਪਹੁੰਚਾਇਆ। ਜਿਉਂਦੇ ਵਾਸਤੇ ਰਹੋ। ਬਾਕੀ ਸਮੋਸੇ ਵਾਲੀ ਦੱਸ ਦੋ ਵੀ ਹਾਂ, ਅਸੀਂ ਜੀ ਪਿਛਲੇ ਲੋਡੇ ਹਲੇ ਨਾ ਗਲਤੀ ਕਰ ਬੈਠੇ ਆ। ਉਸ ਟਾਈਮ ਨਾ ਇਹ ਧੂਆਂ ਜਿਹਾ ਨਿਕਲਿਆ ਪਿਆ ਸੀ ਭੁੱਖ ਨਾਲ, ਤੇ ਖੋਜ ਹੀ ਪਈ ਤੇ ਅਸੀਂ ਸਮੋਸੇ ਲੈ ਬੈਠੇ ਆ। ਸਹੀ ਹੈ। 10 ਸਮੋਸੇ ਲੈ ਬੈਠੇ ਆ, ਬੰਦੇ ਅਸੀਂ 5 ਸੀ ਤੇ ਇਹਨਾਂ ਨੇ ਸਿਆਣੇ ਸੀਗੇ ਇੱਕ ਇੱਕ ਖਾਦਾ ਤੇ ਮੈਂ ਖਾ ਲਏ ਮੈਂ 3। ਤਾਂ ਕੋਈ ਨਹੀਂ, ਮੈਂ ਤਾਂ ਇੱਕ ਵੀ ਨਹੀਂ ਖਾਦਾ, ਮੈਂ ਤਾਂ ਨਹੀਂ ਖਾਦਾ ਇੱਕ ਵੀ। ਡੈਸ਼ਬੋਰਡ ਤੇ ਗੱਡੀ ਤੇ ਪਿਆ ਰਿਹਾ, ਰਾਣਾ ਸਾਹਿਬ ਨੇ ਅੱਗੇ ਰੱਖਤਾ। ਮੈਂ ਇਹਨਾਂ ਨੂੰ ਕਿਹਾ ਵੀ ਸਮੋਸੇ ਹੁਣ ਰਹਿਣ ਦਿਓ। ਜਦੋਂ ਭੁੱਖ ਲੱਗੀ ਹੋਵੇ ਨਾ ਉਦੋਂ ਜਿਹੜੀ ਵੀ ਸ਼ੈ ਖਾਓ ਸਵਾਦੀ ਬੜੀ ਸਵਾਦੀ ਲੱਗਦੀ ਲੱਗਦੀ ਹੈ। ਤੇ ਉਹ ਟਿੱਕੀਆਂ ਸੀਗੀਆਂ, ਸਮੋਸੇ ਸੀ ਤੇ ਅਸੀਂ ਝੰਬੇ ਫਿਰ ਜਿਵੇਂ ਨਾ। ਵਾਹ ਵਾਹ ਤੇ ਹੁਣ ਫਿਰ ਦੇਖਿਓ। ਉਹ ਹੁਣ ਨਾ ਬਸ ਪਛਤਾਵਾ ਹੋ ਰਿਹਾ। ਪਛਤਾਵਾ ਹੋ ਰਿਹਾ। ਉਂਝ ਤਾਂ ਅਸੀਂ ਮਿਲਦੇ ਰਹਿੰਦੇ ਆ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਰਹਿੰਦੇ ਆ। ਪਰ ਗੱਲ ਇਹ ਆ ਵੀ ਇਹ ਜਿਹੜਾ ਮੇਲ ਆ ਇਹ ਖਸੂਸੀ ਦਾਵਤ ਆ ਸਾਰੇ ਭਰਾਵਾਂ ਦੀ। ਵਾਹ ਵਾਹ। ਕੋਈ ਇੱਥੇ ਖਾਸ ਨਹੀਂ ਹੈ, ਕੋਈ ਇੱਥੇ ਆਮ ਨਹੀਂ ਹੈ। ਵਾਹ ਜੀ ਵਾਹ। ਉਹ ਕਹਿੰਦੇ ਆ ਕਿ ਉਹ ਸਿਆਣਿਆਂ ਦੀ ਇੱਕ ਗੱਲ ਕਰਦੀ ਹੈ ਜੀ, ਅਸੀਂ ਵੀ ਜੇ ਕਾਪੀਰਾਈਟ ਨਾ ਆਵੇ, ਜੇ ਕਾਪੀਰਾਈਟ ਨਾ ਆਵੇ ਵੀ ਸਿਆਣੇ ਕਹਿੰਦੇ ਆ ਮਹਿਬੂਬ ਤੇ ਜਿਹੜਾ ਯਾਰ ਸੱਜਣ ਆ ਨਾ ਆ ਜਾਓ ਬਈ। ਉਹਨੂੰ ਪੈਰਾਂ 'ਚ ਨਹੀਂ, ਉਹਨੂੰ ਸਿਰ ਦੇ ਉੱਤੇ ਰੱਖਣਾ ਚਾਹੀਦਾ ਹੈ। ਤੇ ਜਨਾਬ ਅਸੀਂ ਸਾਡੇ ਸਿਰ ਮੱਥੇ ਤੇ ਆ ਸਾਰੇ ਵੀਰ, ਸਾਰੇ ਸੱਜਣ ਆ, ਸਾਡੇ ਸਾਰੇ ਮਹਿਬੂਬ ਆ। ਤੇ ਬਾਕੀ ਆ ਗੱਲਬਾਤ ਜੀ, ਮੇਰਾ ਖਿਆਲ ਭੁੱਖੇ ਪੇਟ ਇਹਨਾਂ ਕੋਲ ਹਲੇ ਕੋਈ ਬਾਕੀ ਨਹੀਂ ਆ ਹੋਣੀ। ਨੰਬਰਦਾਰ ਫਿਆਜ਼ ਸਾਹਿਬ ਆ ਜਿਨ੍ਹਾਂ ਦਾ ਮੈਂ ਕਿਹਾ ਸੀ ਵੀ ਇਹਨਾਂ ਨੇ ਇੱਕ ਟਰਮ ਕਹਿੰਦੀ ਆ ਵੀ ਇਹ ਮਾਂ ਬੋਲੀ ਦੇ ਸੇਵਕ, ਇਹ ਸਾਰੇ ਮਾਂ ਬੋਲੀ ਦੇ ਸੇਵਕ ਜਿਹੜੇ ਆ ਨਾ। ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਵੀ ਅਸੀਂ ਮਾਂ ਬੋਲੀ ਦੀ ਸੇਵਾ ਕੀ ਕਰਨੀ ਆ, ਮਾਂ ਬੋਲੀ ਸਾਡੀ ਸੇਵਾ ਕਰਨੀ ਆ। ਮਾਂ ਪੁੱਤਰਾਂ ਨੂੰ ਪਾਲਦੀ ਆ, ਪੁੱਤਰਾਂ ਨੇ ਮਾਂ ਨੂੰ ਕੀ ਪਾਲਣਾ। ਸਾਡੇ ਵੱਡੇ ਭਰਾ ਏ ਜੀ ਰਾਣਾ ਜ਼ੈਗਮ ਸਾਹਿਬ ਜੀ, ਬੜੇ ਜੀ ਸਾਡੇ ਸ਼ਫੀਕ ਭਰਾ ਜੀ ਇਹ। ਹਾਂਜੀ, ਮਸ਼ਹੂਰ ਮਰੂਬ ਬਾਬੇ ਕਾ। ਹਾਂਜੀ ਬਾਬੇ, ਇਹ ਆਲ ਇਹਨਾਂ ਦੀ ਨਹੀਂ ਤਾਰਫ ਤੁਸੀਂ ਉਦੋਂ ਮੈਂ ਕਿਹਾ ਸੀ ਨਾ, ਫਿਰ ਤੁਸੀਂ ਦੇਖੋ ਨਾ ਆਲ ਤਾਂ ਬੰਦਿਆਂ ਦੀ ਹੋਰ ਹੋਰ ਪੈਂਦੀ ਆ, ਪਰ ਇਹ ਜਿਹੜਾ ਲਫ਼ਜ਼ ਆ ਬਾਬੇ ਕਾ, ਕਿੱਡੀ ਵੱਡੀ ਆਲ ਆ, ਇਹਦੇ ਵੀ ਬੜੀ ਗੱਲ ਆ। ਇਹਨਾਂ ਦੇ ਬਜ਼ੁਰਗ ਸੀ ਨਾ ਜਿਹੜੇ ਜੀ, ਹਾਂਜੀ, ਤੇ ਅੱਲਾਹ ਤਾਲਾ ਜੀ ਉਹਨਾਂ ਨੂੰ ਜੰਨਤੁਲ ਫਿਰਦੌਸ 'ਚ ਜਗ੍ਹਾ ਦੇਵੇ। ਬੜੇ ਨੇਕ ਸੀਗੇ ਤੇ ਬੜਾ ਨਾਮ ਸੀ, ਤੇ ਉਹ ਫਿਰ ਉਹਨਾਂ ਸਾਰਿਆਂ ਨੇ ਦਾੜੀਆਂ ਚਿੱਟੀਆਂ ਸੀ ਰੱਖੀਆਂ ਸੀ, ਵੱਡੇ ਵੱਡੇ ਕੱਦ ਸੀ, ਜਵਾਨ ਸ਼ੀ ਜਵਾਨ, ਤੇ ਫਿਰ ਉਹਨਾਂ ਨੂੰ ਬਾਬੇ ਕੇ ਕਹਿੰਦੇ ਸੀ। ਇਦਾਂ ਹੀ ਮਾਸ਼ਾਅੱਲਾ ਜਦੋਂ ਸਾਥੀ ਨਿਕਲਦੇ ਸੀ ਨਾ ਜੀ, ਤੇ ਲਿਬਾਸ ਇੱਕੋ ਜਿਹੇ ਲਿਬਾਸ ਪਹਿਨਣੇ ਮਾਸ਼ਾਅੱਲਾ, ਤੇ ਇੱਕੋ ਜਿਹੀਆਂ ਜੁੱਤੀਆਂ, ਤੇ ਬੜਾ ਮਾਹੌਲ ਬਣਾਉਂਦੇ ਸੀ ਮਾਸ਼ਾਅੱਲਾ। ਦੇਖ ਕੇ ਲੋਕਾਂ ਨੂੰ ਬੜੀ ਤਸਕੀਨ ਪਹੁੰਚਦੀ, ਕੀ ਬਾਤ ਹੈ। ਉਦੋਂ ਮੁਹੱਬਤ ਸੀ ਜੀ, ਬੜੀ ਬੜੇ ਅਖਲਾਕ ਨਾਲ ਐਵੇਂ ਗੱਲ ਹਾਂ, ਇੱਕ ਦਿਖਾਇਆ ਰਾਣਾ ਜ਼ੈਗਮ ਸਾਹਿਬ ਤੁਸੀਂ ਪਹਿਲਾਂ ਵੀ, ਇਹ ਆਪਸ ਦੇ ਵਿੱਚ ਜਨਾਬ ਇਹ ਦੋਨੇ ਬਾਬੇ ਕੇ ਆ ਜੀ। ਠੀਕ ਹੈ ਜੀ, ਤੇ ਸਾਡੇ ਜਨਾਬ ਜੀ ਉਹ ਗੱਲ ਦਾਦੇ ਪੋਤੇ ਵਾਲੀ ਆ ਜਿਹੜੀ ਨਾ, ਉਹ ਸਾਡੀ ਇੰਜੀ ਆ ਕੈਮੋ ਤੇ ਉਹ ਇਸ ਤਰ੍ਹਾਂ ਹੀ ਰਹਿਣੇ ਇਨਸ਼ਾਅੱਲਾ। ਉਹ ਇਨਸ਼ਾਅੱਲਾ ਇਦਾਂ ਹੀ ਕਿਉਂ ਬਾਕੀ ਦੇਖ ਪੁੱਛ ਬਈ ਉਧਰ ਤਿਆਰ ਆ, ਪੁੱਛ ਕੇ ਆ ਜਰਾ। ਕੰਮ ਜਿਹੜਾ ਇੱਧਰਲਾ ਵੀ ਚੱਲ ਕਿੰਨੀ ਕੁ ਦੇਰ ਹੈ? ਤੁਹਾਡੀ ਤਿਆਰੀ ਸਮਾਨ ਚਿੱਟਾ ਲੱਗ ਰਿਹਾ, ਦੇਖੀ ਕੈਮਰੇ ਦਿਖਾਈ ਲੱਗ ਰਿਹਾ ਚਿੱਟਾ। ਇਹ ਲਾਈਟ ਦਾ ਤਾਂ ਪਤਾ ਲੱਗੂ ਉਧਰ ਵੀ ਕਰਕੇ ਸਾਰੇ ਉਧਰੋਂ ਕਰਕੇ ਉਸਮਾਨ ਵੀ ਸਾਰੇ ਜਿਹੜਾ ਚੈਨਲ ਦੇ ਉੱਤੇ ਜੇ ਤੁਸੀਂ ਕੋਈ ਗੱਲ ਜਿਹੜੀ ਆ ਸਾਡੇ ਵਾਸਤੇ ਕੋਈ ਕਹਿਣਾ ਚਾਹੋ, ਕੋਈ ਆਵਾਮ ਵਾਸਤੇ ਕਹਿਣਾ ਚਾਹੋ, ਉਹ ਸਾਨੂੰ ਅੱਜ ਖੁੱਲੀ ਛੁੱਟੀ ਆ। ਆ ਰੌ ਸਾਹਿਬ ਨੂੰ ਜਰਾ ਲਓ ਜੀ ਵਿੱਚ। ਅਸੀਂ ਤਾਂ ਜੀ ਪਹਿਲਾਂ ਤਾਂ ਦਾਵਤ ਦਾ ਚਾਅ ਸੀਗਾ, ਫਿਰ ਜਿਹੜਾ ਇਹਨਾਂ ਨੇ ਸਿਸਟਮ ਹੈ ਲਾਇਆ, ਅਸਲ ਜਿਹੜਾ ਕਲਚਰਲ ਲੁੱਕ ਜਿਹੜੀ ਦਈ ਆ, ਕੱਚੇ ਬਰਤਨ ਘਰ ਦਾ ਜਵੇਦ ਖਾਲਕ ਬਣ ਗਿਆ। ਘਰ ਦਾ ਜਵੇਦ ਖਾਲਕ ਸਾਹਿਬ ਬਣ ਗਏ ਸਾਡੇ ਇਹ। ਤੇ ਕੀ ਬਾਤ ਹੈ, ਬਲਕਿ ਘਰ ਦਾ ਜਵੇਦ ਖਾਲਕ ਸਾਹਿਬ ਤੇ ਹੈ ਹੀ ਆ, ਜਵੇਦ ਖਾਲਕ ਵਾਲਾ ਇਹਨਾਂ ਨੇ ਰੂਪ ਧਾਰ ਲਿਆ। ਉਹ ਮੈਂ ਦੱਸਦਾ ਜੀ, ਰੌ ਸਾਹਿਬ ਜਦੋਂ ਅਸੀਂ ਗਏ ਨਾ ਜਵੇਦ ਖਾਲਕ ਸਾਹਿਬ ਦੇ, ਉਹਨਾਂ ਨੇ ਨਾ ਜੀ ਉੱਥੇ ਸਾਨੂੰ ਆਹ ਮਿੱਟੀ ਦੇ ਬਰਤਨਾਂ ਦੇ ਵਿੱਚ ਨਾ ਸਾਨੂੰ ਖਾਣਾ ਪੇਸ਼ ਬੜੀ ਆਓ ਭਗਤ ਕੀਤੀ ਵੀ ਇੰਨੀ ਸਾਡੀ ਕਦਰ ਕੀਤੀ ਨਾ ਵੀ ਦੇਣ ਨਹੀਂ ਦੇ ਹੋਣਾ ਉਹਨਾਂ ਦਾ ਇੰਨਾ। ਫਿਰ ਅਸੀਂ ਮਾਂ ਬੋਲੀ ਦੇ ਸੇਵਕ ਇੱਥੇ ਦੇ, ਅਸੀਂ ਬੜੇ ਜਿਨ੍ਹਾਂ ਦੇ ਨਾਲ ਅਸੀਂ ਰਹਿੰਦੇ ਆ, ਉਹ ਬੜੇ ਉੱਚੇ ਸੇਵਕ ਆ। ਤੇ ਗੱਲ ਇਹ ਆ ਵੀ ਮੈਨੂੰ ਉੱਥੇ ਉਹਨਾਂ ਦਾ ਖਾਣਾ ਦੇਣਾ ਸਾਨੂੰ ਐਡਾ ਚੰਗਾ ਲੱਗਿਆ ਨਾ, ਮੈਂ ਫਿਰ ਇਹ ਬਰਤਨ ਜਿਹੜੇ ਆ ਨਾ
ਮੈਂ ਕਿਹਾ ਯਾਰ ਇਹ ਸਾਡੀ ਵੀ ਦਾਵਤਾਂ ਦਾ ਹਿੱਸਾ, ਹੁਣ ਇਹ ਬਰਤਨ ਹੀ ਹੋਇਆ ਕਰਨਗੇ। ਬੰਦਾ ਵੀ ਅਗਲੇ ਕੇ ਆਏ ਆ। ਬੰਦਾ ਵੀ ਮਿੱਟੀ ਦਾ ਬਣਿਆ, ਬਰਤਨ ਵੀ ਮਿੱਟੀ ਦੇ ਆ। ਅਸੀਂ ਮਾਂ ਬੋਲੀ ਦੀ ਖਿਦਮਤ ਨਹੀਂ ਕਰ ਰਹੇ, ਮਾਂ ਬੋਲੀ ਸਾਨੂੰ ਪਾਲ ਰਹੀ ਹੈ। ਸੱਚੀ ਗੱਲ। ਉਹਨੇ ਕਿਹਾ ਜੀ ਕਦੇ ਜਦੋਂ ਬਰਤਨ ਕੱਚੇ ਹੁੰਦੇ ਸੀ ਨਾ ਤੇ ਬੰਦੇ ਰਿਸ਼ਤੇ ਪੱਕੇ ਹੁੰਦੇ ਸੀ, ਤੇ ਹੁਣ ਜਿਵੇਂ ਜਿਵੇਂ ਬਰਤਨ ਪੱਕਿਆਂ ਨੂੰ ਚਲੇ ਗਏ, ਰਿਸ਼ਤੇ ਕੱਚਿਆਂ ਨੂੰ ਚਲੇ ਗਏ, ਤੇ ਇਹ ਇਹਨਾਂ ਨੇ ਪੁਰਾਣੀ ਯਾਦ ਤਾਜ਼ਾ ਕਰਤੀ ਆ। ਤੇ ਬੜੀ ਮਿਹਰਬਾਨੀ ਕਿ ਜਿਹਨੂੰ ਹੁੰਦੀ ਏ ਪਿਆਰ ਦੀ ਪੱਖ ਸੱਦੇ, ਜਿਹਨੂੰ ਦਿਲ ਮੰਨੇ, ਜਿਹਨੂੰ ਅੱਖ ਸੱਦੇ, ਪੋਰ ਪੋਰ ਚੰਜ ਉਡੀਕ ਤੇਰੀ, ਅੱਖਾਂ ਵਖ ਸੱਦਣ ਦਿਲ ਵਖ ਸੱਦੇ। ਮਿਹਰਬਾਨੀ ਖਾਨ ਮਸ਼ਹੂਰ ਸਾਹਿਬ, ਬਹੁਤ ਸ਼ੁਕਰੀਆ। ਬਾਕੀ ਰੋਟੀ ਦੇ ਨਾਲ ਨਾਲ ਗੱਪਸ਼ਪ ਚੱਲਦੀ ਹੈ। ਗੱਪਸ਼ਪ ਚੱਲੂਗੀ ਨਾਲੇ ਜਿਹੜੀ ਆ ਬਰਤਨਾਂ ਦੇ ਉੱਤੇ ਆ ਨਾ ਜੀ, ਕੱਲ ਨੂੰ 6 ਵਜੇ 7 ਵਜੇ ਸਰੋਇਆ ਸਾਹਿਬ ਦੇ ਚੈਨਲ ਦੇ ਉੱਤੇ ਨਾ ਵੀਡੀਓ ਅਪਲੋਡ ਹੋਊਗੀ। ਰਿਕਾਰਡ ਹੋ ਗਈ ਅੱਜ, ਉਹ ਰਿਕਾਰਡ ਹੋ ਗਿਆ। ਵੀਡੀਓ ਦੇਖਿਓ ਵੀ ਇੰਜ ਜਿਹਨੇ ਵੀਡੀਓ ਦੇਖਣੀ ਆ ਨਾ ਉਹਨੇ ਪਿਛਾਂ ਚਲ ਜਾਣਾ ਆ ਜਦੋਂ ਉਹ ਜੰਮਿਆ ਸੀ, ਉੱਥੋਂ ਗੱਲ ਸ਼ੁਰੂ ਹੋਈ ਹੋਈ ਆ। ਤੇ ਸਰੋਇਆ ਸਾਹਿਬ ਨੇ ਨਾ ਗੱਲਾਂ ਦੇ ਜੀ ਮੋਤੀ ਪਰੋਤੇ। ਗੱਲ ਹੈ ਵੀ ਮਿੱਟੀ ਦੀ ਹੈ, ਗੱਲ ਹੈ ਵੀ ਮਿੱਟੀ ਦੀ। ਬੰਦੇ ਦੇ ਮੁੱਢ ਦੀ ਗੱਲ ਆ, ਪਿਛੋਕੜ ਦੀ ਗੱਲ ਆ, ਬੰਦੇ ਦੀ ਅਸਲ ਦੀ ਗੱਲ। ਹਾਂਜੀ ਇਹ ਮੈਸੇਜ ਹੈ ਜੀ ਮੇਰੇ ਭਾਈ ਦਾ, ਇਹ ਬਰਤਨ ਜਿਹੜੇ ਦਿਖਾ ਰਿਹਾ ਨੇ ਮੇਰਾ ਭਰਾ ਰਾਣਾ ਖਾਲਦ ਸਾਹਿਬ ਜੀ ਜੀ, ਵੀ ਜਿਹੜਾ ਮਾਹੌਲ ਹੈ ਨਾ ਸਾਰਾ ਸਾਨੂੰ ਐਸਾ ਅਪਣਾਉਣਾ ਚਾਹੀਦਾ। ਹਾਂਜੀ ਉਹ ਹਾਂਡੀਆਂ, ਉਹ ਡੋਈਆਂ, ਉਹ ਹੋਣੀਆਂ ਚਾਹੀਦੀਆਂ। ਹਾਂਜੀ ਤੇ ਇਹਦੇ ਚ ਸ਼ਫਾ ਵੀ ਹੈ। ਹਾਂਜੀ ਬਿਲਕੁਲ। ਔਰ ਇਹਦੇ ਚ ਬੜੇ ਫਾਇਦੇ ਆ, ਇਹਦੇ ਚ ਆਜ਼ੀ ਵੀ ਹੈ। ਪਾਣੀ ਬੜਾ ਅੱਛਾ ਮਾਹੌਲ ਹੈ, ਨੈਚੁਰਲ ਫਿਲਟਰ ਹੁੰਦਾ ਵਾ ਇਹਦੇ ਚ, ਪਾਣੀ ਘੜੇ ਚ ਜਿਹੜਾ ਨਾ ਪਾਣੀ ਦੂਜਾ ਫਿਲਟਰ ਹੋ ਜਾਂਦਾ। ਦੂਜਾ ਰਾਣਾ ਸਾਹਿਬ ਪਤਰੇਰਾ ਇਹ ਸਸਤੇ ਵੀ ਆ, ਹਾਂ ਸਸਤੇ ਵੀ ਆ। ਫਿਰ ਮੈਂ ਉਹ ਗੱਲ ਕਰਨਾ ਨਹੀਂ ਚਾਹੁੰਦਾ ਜਿਹੜੀ ਸਰੋਇਆ ਸਾਹਿਬ ਦੀ ਵੀਡੀਓ ਦੇਖ ਕੇ ਉਹ ਗੱਲ ਜਦੋਂ ਬੰਦੇ ਦੇਖਣਗੇ ਨਾ, ਉਹ ਬੰਦਿਆਂ ਨੂੰ ਫੇਰ ਇਹ ਮਿੱਟੀ ਦੀ ਗੱਲ ਦੀ ਪਤਾ ਲੱਗੂਗੀ। ਤੇ ਸਾਨੂੰ ਉੱਥੇ ਮੈਂ ਇੱਕ ਗੱਲ ਵਿੱਚੋਂ ਕਰ ਦਿੰਦਾ ਵੀ ਸਾਡੇ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਨਾ, ਉਹਨੇ ਕਿਹਾ ਹੁਣ ਸਾਡੇ ਕੋਲ ਲੋਕ ਇਹ ਬਰਤਨ ਲੈਣ ਆ ਰਹੇ ਆ। ਇਹ ਪਤਾ ਕੀ ਆ, ਤੁਸੀਂ ਤਾਂ ਕਹਿੰਦੇ ਆ ਨਾ ਵੀ ਇਹ ਬੰਦੇ ਮੁੜਨਗੇ ਪਿਛਾਂ ਨੂੰ। ਇਨਸ਼ਾਅੱਲਾ। ਹਾਂ, ਮੱਛੀ ਪੱਥਰ ਛੱਡ ਕੇ ਮੁੜਦੀ ਨਾ, ਹਾਂਜੀ ਬੰਦੇ ਆਪਣੀ ਅਸਲ ਨੂੰ ਮੁੜਨਗੇ। ਸਹੀ ਗੱਲ। ਹੁਣ ਸਾਰੇ ਛੱਡ, ਹੁਣ ਕਹਿੰਦੇ ਸਟੀਲ ਦੇ ਭਾਂਡਿਆਂ 'ਚ ਬਿਮਾਰੀ ਹੈ, ਅਖੀਰ ਮੁੜ ਕੇ ਹਰ ਸ਼ਾਇ ਇੱਥੇ ਆਉਣਾ। ਬਿਲਕੁਲ। ਉਹ ਮੈਨੂੰ ਉਹ ਨਜ਼ਮ ਯਾਦ ਆਈ, ਪਰ ਤੁਸੀਂ ਇਤਰਾਜ਼ ਕਰ ਦੇਣਾ ਵੀ ਅੱਗੇ ਸੁਣਾਈ ਹੋਈ। ਅੱਜ ਤੇ ਇਹ ਭਾਈ ਇਤਰਾਜ਼ ਵੀ ਆ ਜਾਂਦਾ, ਕਾਪੀਰਾਈਟ ਜੇ ਇਜਾਜ਼ਤ ਹੋਵੇ ਤੇ ਦੁਬਾਰਾ ਸੁਣਾਓ। ਜਿਵੇਂ ਪੁਰਾਣੀਆਂ ਚੀਜ਼ਾਂ ਪੁਰਾਣੇ ਦੌਰ ਦੇ ਵਿੱਚ ਇਹਨਾਂ ਨੇ ਨਿੱਕੇ ਸਾਨੂੰ ਲੈ ਗਏ ਆ ਦੁਬਾਰਾ, ਕਿ ਨਾ ਰਹੇ ਉਹ ਜ਼ਮਾਨੇ ਮੁੰਝਦੇ, ਨਾ ਦਿਸਣ ਕਿਤੇ ਧੋਤੀਆਂ ਕੁੰਝਦੇ, ਨਾ ਤਕਲਾ ਨਾ ਚਰਖਾ ਰਿਆ, ਨਾ ਮੱਖਣ ਨਾ ਟੁੱਕਰ ਬਿਆ, ਨਾ ਬਨੇਰੇ ਤੇ ਕਾਂ ਹੁਣ ਬੋਲੇ, ਨਾ ਸਰਦਲ ਤੇ ਘਿਓ ਕੋਈ ਡੋਲੇ, ਤੇ ਨਾ ਕੋਈ ਦਈਆਂ ਮਲ ਮਲ ਨਾਵੇ, ਨਾ ਕੋਈ ਰੋਹ ਵਿੱਚ ਲੱਸੀ ਪਾਵੇ, ਨਾ ਚਾਟੀ ਨਾ ਰਹੀ ਮਧਾਣੀ, ਨਾ ਟਿੰਡਾਂ ਵਿੱਚ ਛਲਕੇ ਪਾਣੀ, ਨਾ ਗਾਟੀ ਨਾ ਝੂਟੇ ਰਹੇ, ਨਾ ਫਲਿਆਂ ਤੇ ਜੱਟੀ ਬਏ, ਨਾ ਲੱਡੂ ਨਾ ਰਹੇ ਮਖਾਣੇ। ਯਾਦ ਆਂਦੇ ਨੇ ਵਕਤ ਪੁਰਾਣੇ, ਤੇ ਖੂਹ ਦੀਆਂ ਟਿੰਡਾਂ ਥੱਕ ਟੁੱਟ ਗਈਆਂ, ਦਿਸਣ ਨਾ ਕਿਧਰੇ ਪਿੰਗਾ ਪਈਆਂ, ਹਲ ਪੰਜਾਲੀ ਥੱਕ ਹੰਬ ਹਾਰੀ, ਗੜਵਾ ਘਾਗਰ ਪਰੇ ਨਦਾਰੀ, ਤੇ ਅੱਡੋ ਅੱਡ ਰਸੋਈਆਂ ਹੋਈਆਂ, ਵੱਖਰੇ ਚੁੱਲ੍ਹੇ ਵੱਖਰੀਆਂ ਡੋਈਆਂ, ਤੇ ਅੱਖ ਦਾ ਪਾਣੀ ਰੋ ਰੋ ਹੰਬਿਆ, ਦਿਸਣ ਨਾ ਕਿਧਰੇ ਸਾਂਝਾਂ ਪਈਆਂ। ਫਿਰ ਡਿਸ਼ ਪ੍ਰਧਾਨ ਹੋਈ ਵਿੱਚ ਘਰ ਦੇ, ਸ਼ਰਮ ਹਯਾ ਦੇ ਲੈ ਗਏ ਪਰਦੇ, ਪੱਗ ਚੁੰਨੀ ਵੀ ਹੋਈ ਪਰੋਣੀ, ਲੋਚ ਪੁਣੇ ਦੀ ਹੋਈ ਫਿਰ ਬੋਣੀ, ਤੇ ਬੁੱਢੜੀ ਦਾ ਕੋਈ ਖੂੰਡ ਨਹੀਂ ਫੜਦਾ, ਰਹਿਮਤ ਦਾ ਨਹੀਂ ਬੱਦਲ ਵਰਦਾ, ਸੁੰਨੇ ਪਿੰਡ ਦੇ ਦਾਰੇ ਲੱਗਣ, ਬਾਬੇ ਘਰਾਂ 'ਚ ਭਾਰੇ ਲੱਗਣ, ਤੇ ਧੁੱਪਾਂ ਤਲਖੀਆਂ ਵੱਧਦੀਆਂ ਜਾਵਣ, ਰਹਿਮਤ ਦਾ ਨਹੀਂ ਵਰਦਾ ਸਾਵਣ, ਧੁੱਪਾਂ ਤਲਖੀਆਂ ਵੱਧਦੀਆਂ ਜਾਵਣ, ਰਹਿਮਤ ਦਾ ਨਹੀਂ ਵਰਦਾ ਸਾਵਣ। ਤੇ ਉਹਦਾ ਸਦਕਾ ਕਰਮ ਤੂੰ ਕਰਦੇ ਮੌਲਾ, ਜਿਹਦਾ ਸਾਰੇ ਹੀ ਕਲਮਾ ਪੜਦੇ, ਉਹਦਾ ਸਦਕਾ ਕਰਮ ਤੂੰ ਕਰਦੇ। ਵਾਹ 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 ਵਾਹ, ਵੈਰੀ ਗੁੱਡ, ਜ਼ਬਰਦਸਤ ਯਾਰ, ਵੈਰੀ ਗੁੱਡ। ਠੀਕ ਹੈ ਜੀ, ਖਾਣਾ ਤਿਆਰ ਆ ਜੀ ਰਾਜਾ ਜੀ। ਅੰਜਮ ਨਾਲ ਦੂਰ ਜਾਂਦੇ ਡਰਦਾ, ਮੰਮੀ ਡੈਡੀ ਹੋ ਗਿਆ ਨਾ ਹੁਣ ਤੋਂ। ਨਹੀਂ ਅਜਮ ਤਾਂ ਕਹਿ ਰਿਹਾ ਸੀ ਟਿਊਬਲ ਤੇ, ਕਹਿੰਦਾ ਨਹੀਂ, ਅਗਲਾ ਪ੍ਰੋਗਰਾਮ ਤੋਂ ਰੱਖਾਂ ਇਨਸ਼ਾਅੱਲਾ ਉੱਥੇ ਹੀ ਕੱਲਾ ਮਸਾਲਾ ਪਾਉਣਾ ਜੀ, ਬੋਟੀ ਨਹੀਂ ਪਾਉਣੀ। ਮੈਂ ਤਾਂ 2 ਵਾਰੀ ਸਰੋਇਆ ਸਾਹਿਬ ਕੀਤੀ ਕੋਸ਼ਿਸ਼, ਉਹ ਤਨਵੀਰ ਫਿਰ ਲਾਹੌਰ ਚਲਾ ਗਿਆ। ਮੈਂ ਕਿਹਾ ਰੰਜਨ ਨੇ ਮੇਰੇ ਨਾਲ ਵੀ ਵਾਅਦਾ ਕੀਤਾ ਤੇ ਜਾ ਕੇ ਮਿਲੀ ਹੈ ਉਹਨੂੰ। ਬਾਹਰ ਵਿੱਚ ਬੋਲ ਕੇ ਜਿਸ ਤਰੀਕੇ ਨਾਲ ਤੂੰ ਛੇੜਿਆ ਤਾਂ ਮੇਰੇ ਦੇਹ ਇਹ ਤਾਂ ਮੈਂ ਵੀ ਨਹੀਂ ਆਪਣੇ ਸੀ। ਉਹ ਸ਼ੈਤਾਨ ਹੀ ਹੁੰਦਾ ਜੀ।
ਉਹਨਾਂ ਦੀ ਸ਼ੈਤਾਨ ਤੋਂ ਗੱਲ ਹੈ ਤਾਂ ਉਹਨਾਂ ਜੀ ਹਕੀਕਤ ਜਿਹੜੀ ਆ ਜੋ ਦੀਨ ਦੀ ਰੂਹ ਜਿਹੜੀ ਵੀ ਕੋਈ ਆਊਟ ਗੱਲ ਸਾਡੇ ਦਿਮਾਗ ਚ ਆਏਗੀ ਨਾ ਵਸਵਸਾ ਤੋਂ ਨਹੀਂ ਪੜਦਾ ਉਹਨੇ ਮੇਰਾ ਖਲੀਫਾ ਜੀ ਫਿਰ ਅੱਗੇ ਮੰਨਣਾ ਜਾਂ ਨਾ ਮੇਰਾ ਨਾਮ ਮੰਨਣਾ ਜੀ ਮੁਰਸ਼ਦ ਕਿਹਾ ਸੀ ਕਹਿੰਦਾ ਮੇਰਾ ਖਲੀਫਾ ਕੋਈ ਨਹੀਂ ਇੰਨਾ ਕਿ ਤੁੜਕਾ ਹੋ ਜਾ ਗੱਲ ਤੇ ਇੱਕੋ ਹੀ ਆ ਜੀ ਚਲੋ ਸੁਣਾਓ ਜੀ ਸੁਣਾਓ ਜਲਦੀ ਮੁਕਾਇਓ ਲੋਕ ਸੀ ਨਾ ਜੀ ਹੋਰ ਚਲਾ ਰਿਹਾ ਸੀ ਤੇ ਗੱਲ ਰਿਕਾਰਡ ਕਰਨ ਵਾਲੀ ਨਹੀਂ ਹੈ ਹਾਂ ਕਿਉਂ ਗੰਦੀ ਆ ਉਹ ਨਾ ਜੀ ਦੁਪਹਿਰ ਨੂੰ ਬੈਠਾ ਨਾ ਇਹਦੇ 2-4 ਟਾਂਡੇ ਭਰੇ ਜੀ ਉਹ ਜਾ ਕੇ ਉੱਤੇ ਚੜ ਕੇ गेम पागल ही फाइनल ले लो ओ उठड़ी ने गोती है मुंह पीछे कितना ने चुमिया ली मुझे तो भी कार्रवाई तो फारग होके बैठा ना ਗੱਲ ਤੇਰੇ ਵਾਲ ਤਾਂ ਵਾਵਾ ਵਾਰੀ ਆਈ ਆ ਮੈਂ ਤਾਂ ਕਹਿ ਰਿਹਾ ਫਿਰ ਮੈਂ ਤਾਂ ਹੀ ਰਿਕਾਰਡ ਕਰ ਲਵਾਂ ਮੇਰੇ ਨਸੀਬ ਕਰੇ ਨੰਬਰਦਾਰ ਮੈਨੂੰ ਕਹਿੰਦਾ ਜ਼ਫਰ ਇਕਬਾਲ ਭਾਈ ਮੇਰਾ ਅੱਲਾ ਸਾਨੀਆਂ ਕਰੇ ਕਹਿੰਦਾ ਯਾਰਾ ਤੇਰਾ ਸ਼ਰ ਜਿਹੜਾ ਸ਼ਰ ਤੂੰ ਕਰੀ ਜਾਂਦਾ ਨਾ ਇਹ ਸਾਨੂੰ ਲੈ ਗਿਆ ਸਾਨੂੰ ਤਾਂ ਤੂੰ ਬਦ ਬਚਾਤਾ ਗੱਲ ਕਰਦਾ ਹੁੰਦਾ ਸੀ ਚੰਗੇ ਪਾਸੇ ਲੈ ਆਇਆ ਮੈਂ ਯਾਰ ਇਹ ਚੰਗਾ ਹੀ ਇਹ ਚੰਗਾ ਸੀਰੀਅਸ ਹੋਣੀ ਹੈ ਮੈਂ ਇੱਕ ਨਾ ਗੱਲ ਸੁਣਾਉਣਾ ਤੁਹਾਨੂੰ ਅਟੈਕ ਨਹੀਂ ਕਿਸੇ ਤੇ ਵੀ ਹੈਗਾ ਨਾ ਆਪਣੀ ਇਹ ਸੋਚ ਅਲਹਮਦੁਲਿਲਾ ਮੁਸਲਮਾਨ ਆ ਜੀ ਸਾਰੇ ਭਾਈ ਤੇ ਸਾਨੂੰ ਨਾ ਮੁਸਲਮਾਨੀ ਦੇ ਦਾਇਰੇ 'ਚ ਹੀ ਰਹਿਣਾ ਚਾਹੀਦਾ ਜਿਹੜਾ ਫਿਰਕਾਬੰਦੀ ਹੈ ਨਾ ਇਹਦੇ ਤੋਂ ਬਚਣਾ ਚਾਹੀਦਾ ਤੇ ਗੱਲ ਇਹ ਹੈਗੀ ਆ ਰਾਣਾ ਖਾਲਦ ਗੱਲ ਉੱਥੇ ਹੀ ਆ ਗਈ ਫਿਰ ਸ਼ਰਤ ਜ਼ਰੂਰ ਭਰਾ ਗੱਲਾਂ ਬਣਾਉਂਦੇ ਗੱਲ ਲੈਣ ਚ ਯਾਰ ਚਲੋ ਖਾਲਦ ਨੂੰ ਸ਼ੁਕਰੀਆ ਅਦਾ ਕਰਨ ਦੇ ਅਜ਼ਰ ਕਰ ਵੀ ਅੰਜਮ ਇਹ ਜੀ ਬੜੇ ਨਸੀਬਾਂ ਦੀ ਗੱਲ ਆ ਮੈਂ ਕਹਿੰਦਾ ਮੈਂ 2-3 ਮੁਲਕਾਂ ਦੇ ਵਿੱਚ ਰੱਬ ਲੈ ਕੇ ਗਿਆ ਤੇ ਇੱਕ ਅੱਲਾਹ ਤਾਲਾ ਨੇ ਆਪਣਾ ਘਰ ਦਿਖਾਇਆ ਜੀ ਤੇ ਦੁਬਈ ਗਿਆ ਤੇ ਤੁਰਕੀ ਗਿਆ ਤੇ ਤੁਰਕੀ ਨੂੰ ਬੜੀ ਬਰੀਕੀ ਨਾਲ ਤੇ ਦੁਬਈ ਨੂੰ ਦੇਖਿਆ ਸਾਊਦੀ ਤੋਂ ਥੋੜਾ ਟਾਈਮ ਰਿਹਾ ਤੇ ਪਰ ਨਾ ਇਹ ਉੱਥੇ ਜਾ ਕੇ ਨਾ ਰੱਬ ਦਾ ਸ਼ੁਕਰ ਅਦਾ ਕੀਤਾ ਇੱਕ ਗੱਲ ਤੇ ਵੀ ਸਾਡੀ ਜਿਹੜੀ ਇੱਥੇ ਦੀ ਵਸੇਬ ਆ ਨਾ ਇਹ ਕਿਤੇ ਵੀ ਨਹੀਂ ਲੱਭਦਾ ਦੁਨੀਆ ਦੇ ਵਿੱਚ ਤਾਂ ਕਹਿੰਦੇ ਆ ਬਾਈ ਜ਼ਾਗਮ ਪੜਿਆ ਲਿਖਿਆ ਬੰਦਾ ਇਹਨੂੰ ਪਤਾ ਕੁਨਬੇ ਖਤਮ ਹੋ ਰਹੇ ਆ ਖਾਨਦਾਨ ਮਿਟਦੇ ਜਾ ਰਹੇ ਆਪੋ ਆਪ ਜ਼ਿੰਦਗੀਆਂ ਹਰ ਬੰਦੇ ਨੂੰ ਆਪਣੀ ਆਪਣੀ ਹਰ ਬੰਦਾ ਕੋਈ ਕਿਸੇ ਨੂੰ ਕਹਿਣ ਸੁਣਨ ਵਾਲਾ ਹੈ ਨਹੀਂ ਤੇ ਸਾਡੇ ਤਾਂ ਵਕਤਾਂ ਦੀ ਗੱਲ ਆ ਵੀ ਸਾਡੇ ਵੱਡੇ ਬੈਠੇ ਆ ਸਾਨੂੰ ਕਹਿਣ ਸੁਣਨ ਵਾਲੇ ਆ ਕੋਈ ਚੰਗੀ ਗੱਲ ਦੱਸਣ ਵਾਲੇ ਆ ਫਿਰ ਸਾਰਿਆਂ ਤੋਂ ਵੱਡੀ ਵਸੇਬ ਦੀ ਗੱਲ ਆ ਵੀ ਜਿਵੇਂ ਹੁਣ ਅੱਜ ਆਹ ਬੈਠੇ ਆ ਰਲ ਕੇ ਬੈਠੇ ਆ ਸਾਥ ਬਣਾ ਕੇ ਬੈਠੇ ਆ ਇਹ ਬੜੀ ਵੱਡੀ ਗੱਲ ਆ ਇਹ ਲੱਭਿਆ ਨਹੀਂ ਹੁਣ ਸਾਡੇ ਮੁਲਕ 'ਚ ਮੁੱਕਦੀ ਜਾਰੀ ਸ਼ਹਿਰਾਂ ਦੇ ਵਿੱਚ ਬੰਦਿਆਂ ਨੂੰ ਦੌੜ ਲੱਗੀ ਆ ਅਫਰਾ ਤਫਰੀ ਦਾ ਮਕਾਮ ਆਪਣੀ ਆਪਣੀ ਨਾਸ ਭੱਜ ਆ ਤੇ ਜਿਹੜਾ ਬੰਦਾ ਅੱਜ ਵੀ ਜਿਨ੍ਹਾਂ ਦੇ ਕੋਲ ਹੈ ਨਾ ਇਹ ਰੌਣਕ ਤੇ ਇਹ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਫਿਰ ਕੋਈ ਬਹਾਨੇ ਬਣਦੇ ਰਹਿੰਦੇ ਆ ਇਕੱਠੇ ਹੋਣ ਦੇ ਕੋਈ ਨਾ ਕੋਈ ਐਵੇਂ ਬਹਾਨੇ ਲੱਭੀ ਦੇ ਆ ਜਿਵੇਂ ਅੱਜ ਰਾਣਾ ਖਾਲਿਦ ਸਾਹਿਬ ਨੇ ਬਹਾਨਾ ਬਣਾਇਆ ਜੀ ਤੇ ਉਹ ਦਾਵਤ ਪਕਾਈ ਹੈ ਸਾਰੇ ਭਰਾ ਬੈਠੇ ਆ ਇਹ ਏਦਾਂ ਉਹ ਕਿਸੇ ਨੇ ਕਿਹਾ ਸੀ ਨਾ ਰਾਣਾ ਸਲਮ ਸਾਹਿਬ ਨੇ ਇੱਕ ਦਿਨ ਗੱਲ ਸੁਣਾਈ ਵੀ ਕੋਈ ਬੰਦੇ ਨੇ ਜਾ ਕੇ ਕਿਹਾ ਵੀ ਕਿਸੇ ਅੱਲਾ ਦੇ ਪਿਆਰੇ ਨੂੰ ਵੀ ਮੇਰਾ ਨਾ ਕੋਈ ਤੰਗੀ ਆ ਗਈ ਘਰ ਦੇ ਵਿੱਚ ਤੇ ਉਹਨਾਂ ਨੇ ਫਰਮਾਇਆ ਵੀ ਤੂੰ ਦਸਤਰਖਾਨ ਖੁੱਲਾ ਕਰ ਦੇ ਉਹ ਕਹਿੰਦਾ ਵੀ ਇਹ ਕਿਹਾ ਵੀ ਮੈਂ ਦੱਸੀ ਜਾਣਾ ਤੰਗੀ ਆ ਗਈ ਤੁਸੀਂ ਕਹਿੰਦੇ ਵੀ ਦਸਤਰਖਾਨ ਖੁੱਲਾ ਇਹ ਐਸਾ ਰਾਜ਼ ਆ ਇਹ ਹੋਣਾ ਚਾਹੀਦਾ ਇਹ ਦੋਸਤਾਂ 'ਚ ਭਰਾਵਾਂ ਦੇ ਵਿੱਚ ਸੰਗਤ ਦੇ ਵਿੱਚ ਹੋਣੀ ਚਾਹੀਦੀ ਵੀ ਅੱਜ ਮੈਂ ਇਕੱਠੇ ਕਰ ਲਏ ਕੱਲ ਨੂੰ ਬਾਈ ਸ਼ਮਸ਼ਾਦ ਨੇ ਕਰ ਲਏ ਅਗਲੇ ਦਿਨ ਇਦਾਂ ਖਾ ਲਾ ਇਹ ਇੱਕ ਮਿਲਣ ਦਾ ਬਹਾਨਾ ਜੀ ਇਹ ਬਹਾਨਾ ਇਹ ਰੌਣਕ ਇਦਾਂ ਤੁਰਦੀ ਰਹਿੰਦੀ ਹੈ ਤੇ ਅੱਜ ਵੀ ਇਦਾਂ ਹੀ ਅਸੀਂ ਇਕੱਠੇ ਹੋਏ ਅਸੀਂ ਖਸੂਸੀ ਤੌਰ ਤੇ ਖਾਲਿਦ ਸਾਹਿਬ ਤੁਹਾਡਾ ਸ਼ੁਕਰੀਆ ਵੀ ਅਦਾ ਕਰਦੇ ਆ ਤੁਹਾਨੂੰ ਮੁਬਾਰਕਬਾਦ ਵੀ ਚੈਨਲ ਤੁਹਾਡਾ ਕਾਮਯਾਬ ਹੋ ਗਿਆ ਹਾਂਜੀ ਸਾਡੇ ਵੱਲੋਂ ਵੀ ਜੀ ਰਾਣਾ ਸਾਹਿਬ ਤੇ ਫਿਰ ਇਦਾਂ ਜਦੋਂ ਕਿਤੇ ਵੀ ਸਾਥ ਲੱਗਦੀ ਹੈ ਨਾ ਕੋਈ 10 ਬੰਦੇ ਬੈਠੇ ਹੋਣ ਵਿੱਚ ਹਾਸੀਆਂ ਖੇਡੀਆਂ ਵੀ ਹੁੰਦੀਆਂ ਤੇ ਬਾਜੇ ਟਾਈਮ ਵਿੱਚੋਂ ਗੱਲ ਵੀ ਲੱਭ ਜਾਂਦੀ ਇਹ ਹੋ ਹੀ ਨਹੀਂ ਸਕਦਾ ਵੀ ਤੁਸੀਂ ਕਿਤੇ ਘੰਟਾ ਬੈਠੇ ਹੋ ਤੇ ਤੁਹਾਨੂੰ ਗੱਲ ਨਾ ਲੱਭੇ ਤੇ ਇਦਾਂ ਹੀ ਅੱਗੇ ਜਿਵੇਂ ਗੱਲਾਂ ਹੋ ਰਹੀਆਂ ਸੀਗੀਆਂ ਵਿੱਚੋਂ ਬੜੀ ਬੜੀ ਸੋਹਣੀ ਮੱਤ ਦੀਆਂ ਗੱਲਾਂ ਹੈ ਵੀ ਉਹ ਕਿਦਾਂ ਜ਼ਿੰਦਗੀ ਉਹ ਬੰਦੇ ਨੂੰ ਫਿਰ ਬਾਜੀ ਗੱਲ ਐਸੀ ਉਹ ਜਾ ਕੇ ਮਨ ਨੂੰ ਲੱਗਦੀ ਆ ਨਾ
ਉਹ ਫਿਰ ਭੁੱਲਦੀ ਨਹੀਂ। ਹਾਂਜੀ ਨਹੀਂ ਭੁੱਲ ਉਹ ਫਿਰ ਕਿਤੇ ਨਾ ਕਿਤੇ ਚੇਤੇ ਆ ਜਾਂਦੇ। ਇੱਕ ਦੌਰ ਗੁਜ਼ਰਿਆ ਵੀ ਜਿਹੜਾ ਮਸਜਿਦ ਹੁੰਦੀ ਸੀ ਨਾ, ਮਸਜਿਦ ਦੇ ਵਿੱਚ ਨਮਾਜ਼ੀ ਆਂਦੇ ਸੀ ਤੇ ਉਹ ਇੱਕ ਦੂਜੇ ਦਾ ਨਾ ਦੁੱਖ ਸੁੱਖ ਦਾ ਖਿਆਲ ਕਰਦੇ ਸੀ। ਤੇ ਅੱਜ ਕੋਈ ਦੌਰ ਵੀ ਐਸਾ ਸਖਤ ਆ ਵੀ ਉਹ ਮਸਜਿਦਾਂ ਦੇ ਵਿੱਚ ਨਾ ਉਹ ਗੱਲ ਉਦਾਂ ਬੰਦੇ ਇੱਕ ਦੂਜੇ ਨੂੰ ਨਾ ਜਾਂਚ ਪੜਤਾਲ ਨਹੀਂ ਰੱਖਦੇ। ਨਮਾਜ਼ ਪੜਨ ਜ਼ਰੂਰ ਆਉਂਦੇ ਆ, ਪੜਨੀ ਚਾਹੀਦੀ ਆ, ਪਰ ਉਹ ਜਿਹੜਾ ਇੱਕ ਦੂਜੇ ਦਾ ਦੁੱਖ ਸਾਂਝਾ ਨਾ ਉਹ ਘੱਟ ਹੁੰਦਾ ਉੱਥੇ, ਉਹ ਨਹੀਂ ਹੁੰਦਾ ਜੀ, ਹੋਣਾ ਚਾਹੀਦਾ ਬਹੁਤ ਕੰਮ ਆ। ਤੇ ਉਹ ਫਿਰ ਇਦਾਂ ਦੀਆਂ ਜਿਹੜੀਆਂ ਮਹਿਫਲਾਂ ਹੁੰਦੀਆਂ ਨਾ, ਇਦਾਂ ਦੇ ਸਾਥ ਹੁੰਦੇ ਆ, ਬਾਜੇ ਟਾਈਮ ਉੱਥੇ ਗੱਲ ਬਣ ਜਾਂਦੀ ਹੈ ਵੀ ਕੋਈ ਵੀਰ ਭਰਾ ਵਿੱਚੋਂ ਹੋਵੇ ਨਾ, ਉਹਦਾ ਦੁੱਖ ਸੁੱਖ ਉਹ ਸਾਂਝਾ ਹੋ ਜਾਂਦਾ, ਪਤਾ ਲੱਗਦਾ ਵੀ ਯਾਰ ਅੱਜ ਤੂੰ ਹੱਸ ਨਹੀਂ ਰਿਹਾ, ਅੱਜ ਤੂੰ ਗੱਲ ਘੱਟ ਕਰ। ਉਹ ਇਦਾਂ ਦੇ ਮੌਕਿਆਂ ਦੇ ਵਿੱਚ ਫਿਰ ਦੁੱਖ ਸੁੱਖ ਵੀ ਸਾਂਝੇ ਹੋ ਜਾਂਦੇ ਆ। ਦੁੱਖ ਵੰਡ ਲੈਣਾ ਹੀ ਬੜੀ ਗੱਲ ਆ, ਬੜੀ ਗੱਲ ਹੈ। ਅੱਜ ਦੌਰ ਐਸਾ ਵੀ ਦੁੱਖ ਸੁਣਨ ਵਾਲਾ ਕੋਈ ਨਹੀਂ। ਸਹੀ ਗੱਲ ਹੈ। ਹਾਂਜੀ, ਬੰਦੇ ਦੁਖੀ ਆ, ਸੁਣਾਉਣ ਨੂੰ ਫਿਰਦੇ ਆ, ਪਰ ਸੁਣਨ ਵਾਲਾ ਕੋਈ ਨਹੀਂ। ਹਰ ਬੰਦੇ ਨੂੰ ਆਪਦੀ ਪਈ ਆ ਦੁੱਖ। ਹਾਂਜੀ ਹਾਂਜੀ, ਦੁੱਖ ਸੁਣ ਲੈਣਾ ਨਾ ਜੀ। ਅੱਲਾਹ ਪਾਕ ਨੇ ਫਰਮਾਇਆ ਜਿਹੜਾ ਬੰਦਾ ਦੁੱਖ ਸੁਣਨ ਵਾਲਾ ਉਹਨੂੰ ਮੈਂ ਜੰਨਤ ਦੇਣੀ ਆ। ਅੱਲਾਹ ਪਾਕ ਫਰਮਾਇਆ ਮੇਰੇ ਤੇ ਫਰਜ਼ ਹੋ ਗਈ। ਕਟਣੀ ਤੇ ਅੱਲਾ ਨੇ ਆ, ਕਟਣੀ ਤੇ ਅੱਲਾ ਨੇ ਜੀ। ਸਹੀ ਗੱਲ, ਸੁਣਨ ਦੀ ਜਿਹੜਾ ਹੁਣ ਭਾਰ ਲੱਗਦਾ ਸੀ ਫਰਜ਼ ਕਰ ਲਈ, ਮੈਂ ਉਹਨੂੰ ਜੰਨਤ ਦੇਣੀ ਹੈ। ਲੇਕਿਨ ਸੁਰਾਜ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ, ਇੱਥੋਂ ਆ ਕੇ ਬੜਾ ਦਿਲ ਦੁਖਦਾ, ਬੜੀ ਦਿਲ ਆਜ਼ਾਰੀ ਹੁੰਦੀ ਹੈ। ਖਾਸ ਕਰ ਸਾਡੀ ਜਿਹੜੇ ਅਸੀਂ ਬਹੁਤ ਜ਼ਿਆਦਾ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹਾਂ, ਹੈ ਵੀ ਆ। ਜਦੋਂ ਅੱਲਾਹ ਵਾਲੇ ਲੋਕ ਜਿਹੜੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਔਰ ਕਦਰ ਦੀ ਨਿਗਾਹ ਨਾਲ ਦੇਖਦੇ ਆ ਨਾ, ਉਸ ਟਾਈਮ ਫਿਰ ਉਹ ਜਾ ਕੇ ਨਾ ਉੱਥੇ ਝਟਕੇ ਜਿਹੇ ਮਾਰਦੇ, ਸਾਨੂੰ ਤਕਲੀਫਾਂ ਜਿਹੀਆਂ ਦੇਣ ਲੱਗ ਜਾਂਦੇ। ਉਦੋਂ ਆ ਕੇ ਫਿਰ ਬੜੀ ਤਕਲੀਫ ਹੁੰਦੀ ਹੈ ਵੀ ਯਾਰ 5 ਵਕਤ ਅਸੀਂ ਨਮਾਜ਼ ਵੀ ਪੜ੍ਹੀਏ ਤੇ ਫਿਰ ਲੋਕਾਂ ਨੂੰ ਅਸੀਂ ਤਕਲੀਫ ਵੀ ਦਈਏ ਔਰ ਲੋਕਾਂ ਦੀ ਦਿਲ ਆਜ਼ਾਰੀ ਕਰੀਏ। ਦਿਲ ਆਜ਼ਾਰੀ ਦਾ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਸਾਡੇ ਤੇ ਐਸਾ ਇੱਕ ਅਜ਼ਾਬ ਮੁਸੱਲਤ ਹੋਣਾ ਕਿ ਅਸੀਂ ਬਹੁਤ ਖਸਾਰੇ ਚਲੇ ਜਾ। ਸਹੀ ਗੱਲ। ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਜੀ, ਕੈਮਰਾ ਹਲੂ ਵੀ ਲੈ ਕੋ ਸੱਜੇ ਖੱਬੇ ਕਿਸੇ ਨੂੰ ਦਿਖਾ ਦੇ, ਮੈਂ ਗੱਲ ਕਰਦਾ ਰਹਿਣੀ ਪਿੱਛੇ। ਜਿਹੜੀ ਗੱਲ ਰਾਣਾ ਸ਼ਮਸ਼ਾਦ ਸਾਹਿਬ ਤੁਸੀਂ ਕੀਤੀ ਹੈ ਨਾ, ਤੇ ਬੜੀ ਸੋਹਣੀ ਗੱਲ ਕੀਤੀ ਆ। ਅਸਲ ਦੇ ਵਿੱਚ ਨਾ ਇੱਕ ਉਦੋਂ ਕੋਈ ਗੱਲ ਬੰਦਾ ਕਰਦਾ ਸੀ ਬਈ ਜਿਹੜੀ ਜ਼ਿੰਦਗੀ ਮਸਜਿਦ ਦੇ ਅੰਦਰ ਆ ਨਾ, ਉਹ ਜ਼ਿੰਦਗੀ ਤੇ ਬਾਹਰਲੀ ਜ਼ਿੰਦਗੀ ਜਦੋਂ ਬਰਾਬਰ ਹੋ ਜਾਏ ਨਾ, ਬਰਾਬਰ, ਉਦੋਂ ਸਮਝੋ ਨਮਾਜ਼ ਆ। ਸਹੀ ਗੱਲ। ਨਮਾਜ਼ ਇਹ ਨਹੀਂ ਹੈ ਵੀ ਉਹ 2-4 ਮਿੰਟ ਜਿਹੜੇ ਮਸਜਿਦ ਤੇ ਤੁਸੀਂ ਗੁਜ਼ਾਰੇ ਆ ਨਾ ਵੀ ਉਹ ਨਮਾਜ਼ ਆ। ਨਮਾਜ਼ ਆ ਉਹ ਜਿਹੜੀ ਅਮਲੀ ਜ਼ਿੰਦਗੀ ਆ ਉਹਦੇ ਵਿੱਚ ਆ ਵੀ ਫਜਰ ਪੜੀ ਆ, ਜ਼ੋਹਰ ਤੱਕ ਕਿਸੇ ਨੂੰ ਤਕਲੀਫ ਨਾ ਦਵੇ, ਕਿਸੇ ਦਾ ਬੁਰਾ ਨਾ ਸੋਚੇ। ਵੀ ਫਜਰ ਦੀ ਨੀਤੀ ਜ਼ੋਹਰ ਤੱਕ ਆ, ਜ਼ੋਹਰ ਦੀ ਨੀਤੀ ਅਸਰ ਤੱਕ ਆ, ਅਸਰ ਦੀ ਨੀਤੀ ਮਗਰਬ ਤੱਕ ਆ, ਮਗਰਬ ਦੀ ਨੀਤੀ ਇਸ਼ਾ ਤੱਕ ਆ। ਇਸ਼ਾ ਪੜ ਕੇ ਸੁੱਤਾ ਤੇ ਫਿਰ ਫਜਰ ਤੱਕ ਤੇਰਾ ਸਲਾਮ ਨਾ ਫਿਰੇ। ਇਹ ਇਦਾਂ ਹੀ ਕਹਿੰਦੇ ਆ ਵੀ ਬੰਦਾ ਜਦੋਂ ਮਰਦਾ ਨਾ ਉਦੋਂ ਸਲਾਮ ਫਿਰਨਾ ਚਾਹੀਦਾ। ਇਹ ਤਾਂ ਹੀ ਇਹ ਨਮਾਜ਼ ਕਾਇਮ ਕਰਨ ਦਾ ਹੁਕਮ ਆ। ਕਾਇਮ ਇਹੀ ਕੀਤੀ ਜਾਂਦੀ ਹੈ ਵੀ ਤੁਹਾਡੀ ਅੰਦਰਲੀ ਜ਼ਿੰਦਗੀ ਮਸਜਿਦ ਦੀ ਤੇ ਬਾਹਰਲੀ ਬਰਾਬਰ ਹੋ ਜਾਵੇ। ਬਾਹਰ ਦੇ ਲੈਣ ਦੇਣ ਕਾਰੋਬਾਰ ਉਹਦੇ ਵਿੱਚ ਵੀ ਤੁਸੀਂ ਹਾਲਤ ਤੇ ਨਮਾਜ਼ ਵਿੱਚ ਰਹੋ ਤੇ ਉਹ ਕਾਇਮ ਹੁੰਦੀ ਹੈ। ਸਹੀ ਗੱਲ। ਹਾਂਜੀ, ਉਹ ਜਿਹੜੀ ਗੱਲ ਤੁਸੀਂ ਕੀਤੀ ਉਹਦੇ ਚ ਆ ਕੇ ਫਿਰ ਅਮਲ ਵੀ ਅੱਛੇ ਹੁੰਦੇ ਆ। ਅਮਲ ਅੱਛੇ ਹੁੰਦੇ ਆ। ਅਮਲ ਨਹੀਂ ਸਿੱਧੇ ਹੋਏ ਤਾਂ ਫਿਰ ਤਾਂ ਅੱਲਾਹ ਤਾਲਾ ਨੇ ਕੁਰਾਨੇ ਪਾਕ ਹੀ ਫਰਮਾਇਆ ਵੀ ਨਮਾਜ਼ੀ ਆ ਪਰ ਗਾਫਲ ਆ। ਕਿਹਾ ਨਹੀਂ ਜਿਹੜੇ ਆਂਢ ਗੁਆਂਢ 'ਚ ਮੰਗਣ ਵਾਲੀ ਸ਼ੈ ਨਹੀਂ ਦਿੰਦੇ, ਵਰਤਣ ਵਾਲੀਆਂ ਸ਼ਾਮਾਂ ਨਹੀਂ ਦਿੰਦੇ, ਭੁੱਖੇ ਨੂੰ ਰੋਟੀ ਨਹੀਂ ਖਿਲਾਉਂਦੇ ਤੇ ਯਤੀਮ ਦੇ ਸਿਰ ਤੇ ਹੱਥ ਨਹੀਂ ਰੱਖਦੇ, ਉਹ ਪੜੀ ਜਾਂਦੇ ਨਮਾਜ਼ਾਂ। ਤੇ ਇਹੋ ਜਿਹੀ ਨਮਾਜ਼ਾਂ ਦੇ ਬਾਰੇ ਦੱਸਿਆ ਨਾ ਤੁਹਾਡੇ ਮੂੰਹ ਤੋਂ। ਅੱਲਾਹ ਪਾਕ ਖੁਦ ਫਰਮਾ ਰਹੇ ਜੀ ਕੋਈ ਨਮਾਜ਼ ਨਹੀਂ। ਹਾਂਜੀ, ਇਹ ਜਿਹੜਾ ਤੁਸੀਂ ਦੱਸੇ ਨਾ, ਅੱਲਾਹ ਪਾਕ ਖੁਦ ਫਰਮਾ ਰਹੇ ਕਿ ਇਹਨਾਂ ਦੀ ਕੋਈ ਨਮਾਜ਼ ਨਹੀਂ ਹੈ। ਹਾਂਜੀ, ਜਿਹੜੇ ਲੋਕਾਂ 'ਚ ਇਹ ਚੀਜ਼ਾਂ ਪਾਈਆਂ ਜਾਂਦੀਆਂ, ਮੰਗਿਆਂ ਤੋਂ ਚੀਜ਼ ਨਹੀਂ ਦੇਣੀ, ਯਤੀਮ ਦਾ ਮਾਲ ਖਾਣਾ ਔਰ ਖਾਣਾ ਨਹੀਂ ਖਿਲਾਉਣਾ ਹੈ ਮਸਕੀਨ ਨੂੰ, ਹਾਂ, ਉਹਦੇ 'ਚ ਆ ਕੇ ਨਮਾਜ਼ ਨਹੀਂ ਹੈ। ਸਹੀ ਗੱਲ। ਔਰ ਅੱਲਾਹ ਦੀ ਕਜ਼ੀ ਉਹ ਬੇਸ਼ੱਕ ਬੇਸ਼ੱਕ ਅੱਲਾਹ ਪਾਕ ਨੇ ਆਇਤ ਮੁਬਾਰਕ ਉਤਾਰੀ ਹੈ। ਉਹਦੇ 'ਚ ਅੱਲਾਹ ਪਾਕ ਨੇ ਫਰਮਾਇਆ ਆਓ, ਅੱਲਾਹ ਪਾਕ ਖੁਦ ਫਰਮਾ ਰਹੇ ਆ ਕਿ ਆਓ ਮੈਂ ਦੱਸਦਾ ਕਿ ਦਿਖਾਵਾ ਕੌਣ ਕਰਦੇ। ਦਿਖਾਵਾ ਕੌਣ ਕਰਦਾ? ਅਸੀਂ ਜਿਹੜਾ ਕਹਿੰਦੇ ਨੇ ਇੱਕ ਦੂਸਰੇ ਨੂੰ, ਸਾਨੂੰ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਨੂੰ ਨਹੀਂ ਕਹਿਣਾ ਚਾਹੀਦਾ, ਸਾਨੂੰ ਪਤਾ ਹੀ ਨਹੀਂ ਕਿਸੇ ਦਾ, ਸਾਨੂੰ ਤਾਂ ਆਪਣਾ ਪਤਾ। ਅੱਲਾਹ ਖੁਦ ਫਰਮਾ ਰਿਹਾ ਕਿ ਜਿਹੜੇ ਅੱਲਾਹ ਕਹਿ ਰਿਹਾ ਮੈਨੂੰ ਦਿਖਾਵਾ ਕਰ ਰਹੇ, ਉਹ ਇਹ ਲੋਕ ਹੈਗੇ ਜਿਹੜੇ ਕਿ ਮੰਗਿਆਂ ਤੋਂ ਚੀਜ਼ਾਂ ਨਹੀਂ ਛੋਟ ਛੋਟੀਆਂ ਦਿੰਦੇ ਔਰ ਯਤੀਮ ਦਾ ਮਾਲ ਖਾਂਦੇ ਔਰ ਤੀਸਰਾ ਹੈ ਕਿ ਮਸਕੀਨ ਨੂੰ ਖਾਣਾ ਨਹੀਂ ਖਿਲਾਉਂਦੇ। ਇਹ ਲੋਕ ਅੱਲਾਹ ਕਹਿ ਰਿਹਾ ਖੁੱਲਮ ਖੁੱਲਾ ਹੈ ਸਾਰੇ ਛਗੇ, ਇਹਨਾਂ ਦੀ ਕੋਈ ਨਮਾਜ਼ ਨਹੀਂ ਹੈ, ਇਹ ਮੈਨੂੰ ਦਿਖਾਵਾ ਕਰ ਰਹੇ। ਦੂਸਰੇ ਲਫ਼ਜ਼ਾਂ 'ਚ ਅੱਲਾਹ ਪਾਕ ਆਸਾਨੀਆਂ ਕਰੇ ਕਿ ਅੱਲਾਹ ਤਾਲਾ ਫਰਮਾਂਦਾ ਵੀ ਇਹਨਾਂ ਦਾ ਇਲਾਜ ਕਰੂੰਗਾ। ਅੱਗੇ ਸਾਡੇ ਨਾ ਜੀ ਬਜ਼ੁਰਗਾਂ ਦੇ ਵਿੱਚ ਅਸੀਂ ਜਿਹੜੀ ਉਂਝ ਵਿਰਾਸਤ ਇਹੀ ਨਹੀਂ ਹੁੰਦੀ ਵੀ ਜ਼ਮੀਨ ਜਾਇਦਾਦ ਲੈ ਲਈ, ਬਜ਼ੁਰਗਾਂ ਦੀ ਚੰਗਿਆਈਆਂ ਵੀ ਵਿਰਾਸਤ ਹੁੰਦੀਆਂ, ਉਹਨਾਂ ਦਾ ਨੇਕ ਨਾਮ ਵੀ ਵਿਰਾਸਤ ਹੁੰਦੀ ਆ। ਅਸੀਂ ਉਹਨੂੰ ਗਿਣਦੇ ਨਹੀਂ, ਅਸੀਂ ਕਹਿੰਦੇ ਆ ਵੀ ਮਰਲੇ ਸਰਸਾਈਆਂ ਪੂਰੇ ਕਰੋ, ਵਿਰਾਸਤ ਤਾਂ ਉਹ ਆ। ਸਾਡੇ ਬਜ਼ੁਰਗਾਂ ਨੇ ਅਦਬ ਸਿਖਾਇਆ ਸੀ, ਸਾਨੂੰ ਗੱਲ ਕਰਨ ਦਾ ਤਰੀਕਾ ਸਿਖਾਇਆ ਸੀ ਤੇ ਉਹ ਕਦੀ ਅਸੀਂ ਆਪਣੇ ਬਜ਼ੁਰਗ ਬਹਿਸ ਕਰਦੇ ਨਹੀਂ ਦੇਖੇ। ਪਿੰਡਾਂ 'ਚ ਸੱਥ ਲੱਗਦੀ ਸੀ, ਸ਼ੁਗਲ ਮੇਲੇ ਹੁੰਦੇ ਸੀ, ਬਹਿਸ ਨਹੀਂ ਸੀ ਕਰਦੇ, ਕਿਉਂ ਜਿੱਥੇ ਬਹਿਸ ਹੋਵੇ ਉੱਥੇ ਬੇਬਰਕਤੀ ਹੁੰਦੀ ਹੈ, ਉੱਥੇ ਨਫ਼ਰਤ ਫੈਲਦੀ ਹੈ।
ਹੁਣ ਦੇਖਿਆ ਮੁੰਡੇ ਖੁੰਡੇ ਨਾ ਮੇਰੇ ਵਰਗੇ ਬਹਿੰਦੇ ਆ ਨਾ ਜਿੱਥੇ ਚਾਰ ਉੱਥੇ ਹੀ ਲੜ ਕੇ ਉੱਠਦੇ ਆ ਜਾਂ ਸਿਆਸਤ ਤੇ ਗੱਲ ਹੋਈ ਬਹਿਸ ਬਣ ਗਈ, ਮਜ਼ਹਬ ਤੇ ਗੱਲ ਹੋਈ ਬਹਿਸ ਬਣ ਗਈ ਤੇ ਉੱਥੋਂ ਖੇ ਖਰਾਬਾ। ਅੱਜ ਬੰਦਿਆਂ ਨੂੰ ਪਤਾ ਹੁੰਦਾ ਪਰ ਗੱਲ ਵੀ ਕਈਆਂ ਨੂੰ ਸਹੀ ਪਤਾ ਨਾ, ਉਹ ਅਗਲੇ ਨੂੰ ਸਮਝਾ ਨਹੀਂ ਸਕਦੇ, ਉਦਾਂ ਗੱਲ ਉਹ ਸੁਨੇਹਾ ਉਦਾਂ ਪਹੁੰਚਾ ਨਹੀਂ ਸਕਦੇ। ਕਿਉਂ? ਉਹ ਸਾਥ 'ਚ ਬੈਠੇ ਨਹੀਂ, ਉਹ ਵੱਡਿਆਂ ਕੋਲ ਬੈਠੇ ਨਹੀਂ, ਉਹ ਗੱਲ ਕਰਨ ਦਾ ਤਰੀਕਾ ਜਾਂ ਉਦਾਂ ਵੀ ਅਗਲੇ ਨੂੰ ਰਾਹ ਵੀ ਕਿੱਦਾਂ ਦੱਸਣੀ। ਇੱਕ ਗੱਲ ਬਜ਼ੁਰਗਾਂ ਤੋਂ ਸੁਣੀ ਸੀ ਵੀ ਕੋਈ ਬਜ਼ੁਰਗ ਸਹਾਬੀ ਸੀ, ਹਾਂਜੀ ਉਹਨਾਂ ਨੇ ਵਜ਼ੂ ਕੀਤਾ ਨਾ ਤੇ ਵਜ਼ੂ ਦੇ ਵਿੱਚ ਕੋਈ ਵਾਧਾ ਘਾਟਾ ਹੋ ਗਿਆ ਤੇ ਇਮਾਮ ਹਸਨ ਦੇਖ ਰਹੇ ਸੀ ਵੀ ਇੱਥੋਂ ਵਜ਼ੂ ਨਾ, ਕਿਉਂਕਿ ਉਹ ਪਿਛਲੀ ਉਮਰ 'ਚ ਮੁਸਲਮਾਨ ਹੋਏ ਹੋਣੇ ਉਹ ਸਹਾਬੀ, ਤੇ ਉਹ ਵੀ ਇੱਥੋਂ ਵਜ਼ੂ ਦੇ ਵਿੱਚ ਵਾਧਾ ਘਾਟਾ ਹੈ। ਹੁਣ ਆਪ ਨੇ ਉਹਨੂੰ ਸਮਝਾਉਣਾ ਸੀ, ਜੇ ਮੇਰੇ ਵਰਗਾ ਹੁੰਦਾ ਭਾਜੀ ਕਹਿੰਦਾ ਬਾਬਾ ਗਲਤੀ ਕਰ ਲਈ, ਤੇਰਾ ਵਜ਼ੂ ਹੀ ਨਹੀਂ ਹੋਇਆ, ਪਰ ਉਹਨਾਂ ਨੇ ਇਦਾਂ ਨਹੀਂ ਕੀਤਾ। ਉਹਨਾਂ ਨੇ ਕੀ ਕੀਤਾ ਵੀ ਪਾਣੀ ਦਾ ਲੋਟਾ ਭਰਿਆ ਤੇ ਜਾ ਕੇ ਉਹਨਾਂ ਬਜ਼ੁਰਗਾਂ ਨੂੰ ਗੁਜ਼ਾਰਿਸ਼ ਕੀਤੀ ਕਿ ਬਾਬਾ ਜੀ ਮੇਰਾ ਵਜ਼ੂ ਤਾਂ ਕਰਾਇਓ। ਉਹ ਹੁਣ ਵਜ਼ੂ ਕਰਾਉਣ ਲੱਗ ਗਏ। ਉਹਨਾਂ ਨੇ ਕਿਹਾ ਵੀ ਇਹ ਮੇਰੇ ਵਾਸਤੇ ਤਾਂ ਬੜੀ ਸਾਦਤ ਦੀ ਗੱਲ ਹੈ ਵੀ ਇਮਾਮ ਹਸਨ ਕਰੇ ਵਜ਼ੂ ਕਰਾਓ, ਤੇ ਉਹ ਹੁਣ ਵਜ਼ੂ ਕਰਾਉਣ ਲੱਗ ਗਏ ਤੇ ਇਮਾਮ ਵਜ਼ੂ ਕਰਨ ਲੱਗ ਗਏ। ਜਦੋਂ ਵਜ਼ੂ ਕਰਨ ਲੱਗ ਗਏ ਨਾ ਤੇ ਕਹਿੰਦੇ ਜੀ ਬਾਬਾ ਜੀ ਭਲਾ ਗੌਰ ਕਰਿਓ ਵੀ ਮੈਂ ਵਜ਼ੂ ਠੀਕ ਕਰਦਾ। ਜਦੋਂ ਵਜ਼ੂ ਪੂਰਾ ਕਰ ਲਿਆ ਨਾ ਤੇ ਉਹ ਸਾਹਬੀ ਕਹਿਣ ਲੱਗੇ ਵੀ ਮੇਰਾ ਹੀ ਗਲਤ ਸੀ। ਸਮਝਾਉਣ ਦਾ ਵੀ ਤਰੀਕਾ ਹੋਵੇ ਨਾ, ਤੇ ਸਾਡੇ ਤਾਂ ਇੱਥੇ ਮਾੜੀ ਜੀ ਗੱਲ ਕਰ ਦੇਵੇ ਉਹ ਉਂਝ ਕਦਾੜ ਕੇ ਉੱਤੇ ਚੜ ਜਾਂਦੇ, ਸ਼ਰਮਿੰਦਾ ਕਰਦੇ। ਤੇ ਇਦਾਂ ਦੀ ਜਿੱਥੇ ਜਿੱਥੇ ਵੀ ਕੋਈ ਸੁਣਦਾ ਨਾ ਇਹ ਸੁਨੇਹਾ ਸਾਡਾ ਜਿੱਥੇ ਵੀ ਪਹੁੰਚੇ, ਤੇ ਉਹ ਗੱਲ ਤਾਂ ਗਿਰਾਂ ਸਾਹਮਣੇ ਕੀਤੀ ਹੈ ਨਾ ਵੀ ਸਾਨੂੰ ਵੀ ਅੱਲਾਹ ਤਾਲਾ ਅਮਲ ਦੀ ਤੌਫੀਕ ਦੇਵੇ। ਤੇ ਜਿੱਥੇ ਜਿੱਥੇ ਸਾਡੀ ਆਵਾਜ਼ ਪਹੁੰਚ ਰਹੀ ਹੈ ਨਾ, ਖਾਸ ਕਰ ਪਿੰਡਾਂ ਵਾਲੇ ਜਿਹੜੇ ਪਿੰਡਾਂ ਦੇ ਵਿੱਚ ਆ ਸੱਥ ਮੁੱਕਦੀ ਜਾਂਦੀ ਆ ਨਾ, ਆ ਬੈਠਕ ਮੁੱਕਦੀ ਜਾਂਦੀ ਆ, ਆ ਜਿਹੜਾ ਚਾਰ ਯਾਰੀ ਮੁੱਕਦੀ ਜਾਂਦੀ ਆ, ਦੁੱਖ ਸੁੱਖ ਸਾਂਝੇ ਕਰਨ ਵਾਲੀ ਜਿਹੜੀ ਹੁੰਦੀ ਸੀ ਪਰੇ ਪੰਚਾਇਤ, ਇਹ ਮੁੱਕਦੀ ਜਾਂਦੀ ਆ। ਉਹ ਦੁਬਾਰਾ ਸ਼ੁਰੂ ਕਰੋ, ਉਹ ਭਾਵੇਂ ਮੁੰਡੇ ਖੁੰਡੇ ਸ਼ੁਰੂ ਕਰ ਲਓ, ਅੱਲਾ ਬਰਕਤ ਪਾਊਗਾ। ਉਦਾਂ ਵਿੱਚੋਂ ਕੋਈ ਨਾ ਕੋਈ ਬਜ਼ੁਰਗ ਆਪੇ ਆ ਕੇ ਪਾਊਗਾ। ਸਹੀ ਗੱਲ। ਮੈਂ ਬਹਿਸ ਵਾਲੀ ਗੱਲ ਤੇ ਇੱਕੋ ਫਿਕਰਾ ਕਹਾਂਗਾ ਜੀ 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 ਕਿ ਕਹਿੰਦੇ ਜਦੋਂ ਤੁਸੀਂ ਬਹਿਸ ਜਿੱਤਦੇ ਆ ਨਾ, ਸਾਹਮਣੇ ਵਾਲਾ ਬੰਦਾ ਹਾਰ ਜਾਂਦੇ ਆ। ਆਏ ਹਾਏ ਹਾਏ ਆਏ ਹਾਏ, ਤੁਸੀਂ ਆਪਣੀ ਗੱਲ ਤਾਂ ਮਨਵਾ ਲਈ, ਬੰਦਾ ਹਾਰ ਗਿਆ। ਵਾਹ 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 ਵਾਹ, ਇਦਾਂ ਹੀ ਹੁੰਦਾ। ਹਾਰ ਮੰਨ ਲੈਣਾ ਅੱਛੀ ਗੱਲ ਹੈ। ਹਾਂ ਬੜੀ ਸੋਹਣੀਆਂ ਗੱਲਾਂ ਹੋਈਆਂ ਜੀ ਕਿ ਸਾਡੇ ਮੂੰਹੋਂ ਕੱਖ ਦੀ ਗੱਲ ਏ, ਉਹ ਬੋਲੇ ਤੇ ਲੱਖ ਦੀ ਗੱਲ ਏ, ਸਾਨੂੰ ਸਭ ਤੋਂ ਸੋਹਣਾ ਲੱਗਦਾ ਹੈ ਆਪੋ ਆਪਣੀ ਅੱਖ ਦੀ ਗੱਲ ਏ। ਤੇ ਮਾਸ਼ਾਅੱਲਾ ਬੜੀ ਸਲਾਹੀ ਗੱਲਾਂ ਹੋ ਰਹੀਆਂ ਸੀ, ਬੜਾ ਮਜ਼ਾ ਆਇਆ ਗੁਫ਼ਤਗੂ ਦਾ। ਪਹਿਲਾਂ ਰੌਣਕ ਮੇਲਾ ਹੋਇਆ, ਫਿਰ ਖਾਣ ਪੀਣ ਹੋਇਆ, ਫਿਰ ਇਸਲਾਹ ਵੀ ਹੋਈ, ਸਾਰੀਆਂ ਗੱਲਾਂ ਦਾ ਨਾ ਇੱਕ ਪੈਕੇਜ ਮਿਲਿਆ। ਤੇ ਮੈਂ ਖਾਲਿਦ ਸਾਹਿਬ ਨੂੰ ਇੱਕ ਵਾਰੀ ਫਿਰ ਮੁਬਾਰਕਬਾਦ ਦੇਵਾਂਗਾ। ਕਹਿੰਦੇ ਕਿ ਕਾਮਯਾਬੀ ਇੱਕ ਦਿਨ ਚ ਨਹੀਂ ਮਿਲਦੀ, ਲੇਕਿਨ ਕਾਮਯਾਬੀ ਇੱਕ ਦਿਨ ਜ਼ਰੂਰ ਮਿਲਦੀ ਹੈ। ਤੇ ਉਹ ਜਿਵੇਂ ਕਹਿੰਦੇ ਕਿ ਉਹਦੀ ਫਿਤਰਤ ਕਹਿਰ ਨਾ ਛੱਡੇ, ਸੱਜਣ ਹੋ ਕੇ ਵੈਰ ਨਾ ਛੱਡੇ। ਚਲੋ ਅਸੀਂ ਨਹੀਂ ਮੱਥੇ ਲੱਗਦੇ, ਉਹਨੂੰ ਆਖੋ ਸ਼ਹਿਰ ਨਾ ਛੱਡੇ। ਤੇ ਜਿੱਤ ਮੁਕੱਦਰ ਹੋ ਸਕਦੀ ਏ, ਬਸ ਇੱਕ ਬੰਦਾ ਪੈਰ ਨਾ ਛੱਡੇ। ਜਿੱਤ ਮੁਕੱਦਰ ਹੋ ਸਕਦੀ ਏ, ਬਸ ਇੱਕ ਬੰਦਾ ਪੈਰ ਨਾ ਛੱਡੇ। ਬੜਾ ਟਾਈਮ ਲਾਇਆ, ਬੜੀ ਸਟਰਗਲ ਕੀਤੀ, ਬੜਾ ਇੱਕ ਤਸਲਸਲ ਦੇ ਨਾਲ ਜੁੜੇ ਰਹੇ, ਇਸ ਮਿਹਨਤ ਦੇ ਨਾਲ ਇਸ ਚੈਨਲ ਨੂੰ ਚਲਾਉਣ ਵਾਸਤੇ ਬੜੀ ਕੋਸ਼ਿਸ਼ਾਂ ਕੀਤੀਆਂ। ਤੇ ਅੱਲਾਹ ਪਾਕ ਇਹਨਾਂ ਨੂੰ ਮਜ਼ੀਦ ਤਰੱਕੀਆਂ ਦੇਵੇ। ਅੱਜ ਉਹ ਅੱਲਾਹ ਪਾਕ ਨੇ ਰੌਣਕਾਂ ਦਿਖਾਈਆਂ, ਟਾਈਮ ਲਿਆਏ ਕਿ ਕਾਮਯਾਬੀ ਮਿਲੀ। इंशाल्लाह ਅੱਗੇ ਉਹ ਕਹਿੰਦੇ ਕਿ ਸਿਤਾरों से आगे जहान और भी हैं। इंशाल्लाह ਅਸੀਂ ਇਸ ਤੋਂ ਅੱਗੇ ਅੱਗੇ ਮਜ਼ੀਦ ਜਾਣਾ, ਇਸੇ ਤਰ੍ਹਾਂ ਅੱਗੇ ਤੋਂ ਅੱਗੇ ਤਰੱਕੀ ਦੀ ਮੰਜ਼ਿਲਾਂ ਤੈਅ ਕਰਦੇ ਜਾਣਾ। ਬਹੁਤ ਬਹੁਤ ਸ਼ੁਕਰੀਆ ਜੀ। ਅੱਲਾਹ ਤਾਲਾ ਜੀ ਇਦਾਂ ਹੀ ਇਹ ਸਾਡੇ ਸਿਰ ਤੇ ਜਿਹੜੇ ਇਹ ਸਾਏ ਆ ਨਾ, ਇਹ ਸਲਾਮਤ ਰੱਖੇ। ਸਿਆਣੇ ਕਹਿੰਦੇ ਆ ਕਿ ਨਾਲ ਨਾਲ ਖੈਰ ਮੰਗਣੀ ਚਾਹੀਦੀ ਹੈ। ਵੀ ਚਾਚਾ ਬੂਟਾ, ਰਾਣਾ ਅਸਲਮ ਖਾਨ ਵਕਾਰ, ਅਸ਼ਮ ਸ਼ਾਹ ਸਾਹਿਬ ਆ, ਸਾਡੇ ਭਰਾ ਇੱਧਰ ਬੈਠੇ ਆ, ਭੁੱਟੋ ਸਾਹਿਬ ਬੈਠੇ, ਵੀ ਇਹਨਾਂ ਦਾ ਸਾਇਆ ਸਿਰ ਤੇ ਸਲਾਮਤ ਰੱਖੇ। ਇਹ ਇਦਾਂ ਹੀ ਇਹ ਰੌਣਕ ਲੱਗੀ ਰਵੇ। ਇਹ ਵੀ ਮੰਗਣਾ ਚਾਹੀਦਾ, ਜਿਹੜਾ ਮੰਗਦਾ ਨਹੀਂ ਉਹਨੂੰ ਲੱਭਦਾ ਵੀ। ਮੰਗਣ ਨਾਲ ਹੀ ਲੱਭਦਾ। ਮੰਗਣ। ਲਓ ਜੀ, ਮੁਬਾਰਕ ਤਾਂ ਮੈਂ ਸਾਰਿਆਂ ਦੀ ਕਬੂਲ ਕੀਤੀ ਆ, ਖੈਰ ਮੁਬਾਰਕ ਆ। ਲੇਕਿਨ ਜਿਹੜਾ ਸਰੋਇਆ ਸਾਹਿਬ ਨੇ ਆ ਗੱਲ ਇੱਕ ਵਿੱਚ ਕੀਤੀ ਸੀ, ਸ਼ੁਕਰੀਆ ਅਦਾ ਕੀਤਾ ਖਾਣ ਪਿਲਾਣ ਦਾ, ਇਹ ਉਹ ਨਹੀਂ। ਅਸੀਂ ਸ਼ੁਕਰੀਆ ਇਹਨਾਂ ਦਾ ਅਦਾ ਕਰਦੇ ਆ, ਇਹਨਾਂ ਨੇ ਸਾਡਾ ਇੱਥੇ ਆ ਕੇ ਮਾਣ ਵਧਾਇਆ। ਨਹੀਂ ਜੀ, ਅਸੀਂ ਆਪਣੇ ਘਰੇ ਬੈਠੇ ਆ ਜੀ। ਇਹ ਘਰ ਦੀ ਗੱਲ ਉਹ ਠੀਕ ਹੈਗੀ ਆ, ਘਰ ਤਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਤੁਹਾਡੇ ਘਰੇ ਹੁੰਨੇ ਆ ਤੁਸੀਂ। ਲੇਕਿਨ ਇਹ ਇੱਕ ਮਾਣ ਦੀ ਗੱਲ ਆ, ਇੱਕ ਇੱਜ਼ਤ ਦੀ ਗੱਲ ਆ ਵੀ ਇਹ ਬੂਟਾ ਬੈਠਾ ਆ, ਚਾਚਾ ਬੂਟਾ। ਅਸੀਂ ਤਾਂ ਭਰਾ ਅਸੀਂ ਇੱਥੇ ਡੇਲੀ ਅਸੀਂ 12-1 ਵਜੇ ਤੱਕ ਬਹਿੰਦੇ ਆ। ਅਸੀਂ ਇੱਥੇ ਇਹ ਸਾਥ ਸਾਡੀ ਲੱਗਦੀ ਆ ਹਰ ਰੋਜ਼। ਅੱਜ ਤੁਸੀਂ ਸਾਡੇ ਇਹਦੇ ਵਿੱਚ ਵਾਧਾ ਕੀਤਾ, ਇਹ ਸਾਡੇ ਵਾਸਤੇ ਬੜੀ ਇੱਜ਼ਤ ਤੇ ਮਾਣ ਦੀ ਗੱਲ ਆ। ਤੇ ਜਿਹੜੀ ਚੈਨਲ ਦੀ ਗੱਲ ਆ ਨਾ ਜੀ, ਉਹ ਮਿਹਨਤ ਇੱਕ ਪਾਸੇ, ਲੇਕਿਨ ਜਿਹੜੇ ਰਾਣਾ ਸਾਹਿਬ ਨੇ, ਅਸਲਮ ਖਾਨ ਵਕਾਰ ਸਾਹਿਬ ਨੇ ਮੇਰੇ ਨਾਲ ਉਹ ਕੀਤਾ ਨਾ, ਤਾਵਨ ਕੀਤਾ, ਮੇਰੇ ਨਾਲ ਚੱਲੇ ਬੈਠੇ। ਮੈਂ ਕਹਿੰਦਾ ਮੈਂ ਇਹਨਾਂ ਦਾ ਦੇਣ ਇਹ ਸ਼ਾਇਦ ਮੇਰੇ ਬੱਚੇ ਵੀ ਨਾ ਦੇ ਸਕਣ। ਇੰਨੀ ਇਹਨਾਂ ਨੇ ਮੇਰੇ ਨਾਲ ਸ਼ਫਕਤ ਕੀਤੀ। ਅੰਜਮ ਨਾਲ ਵੀ ਕਰਦੇ ਆ, ਹੋਰਾਂ ਨਾਲ ਵੀ, ਸਾਰਿਆਂ ਨਾਲ ਕਰਦੇ। ਰਾਣਾ ਸਾਹਿਬ ਦੀ ਜਿਹੜੀ ਗੱਲ ਕੀਤੀ ਸੀ ਨਾ ਜੀ,
ਸਾਰਾ ਸਾਂ ਕਢਾ ਦਵਾਂ। ਉਹ ਸਿਆਣੇ ਕਹਿੰਦੇ ਆ ਨਾ ਵੀ ਦਰਿਆ ਦੇ ਵਿੱਚੋਂ ਲੋਟਾ ਭਰ ਲਈਏ, ਦਰਿਆ ਨੂੰ ਫਰਕ ਕੋਈ ਨਹੀਂ ਪੈਂਦਾ। ਤੇ ਇਦਾਂ ਰਾਣਾ ਸਾਹਿਬ ਤਾਂ ਦਰਿਆ ਜਿਹੜੀ ਹੈ ਨਾ ਉਹ ਤਬੀਅਤ ਇਹਨਾਂ ਦੀ। ਹਾਂਜੀ, ਤੇ ਤੁਹਾਡੀ ਜਿਹੜੀ ਮਜਲਿਸਾਂ ਲੱਗਦੀਆਂ ਰਹੀਆਂ ਇਸ ਚੈਨਲ ਦੇ ਉੱਤੇ ਉਹ ਵੀ ਸਾਡੇ ਤੱਕ ਪਹੁੰਚਦੀਆਂ ਸੀ, ਬਹੁਤ ਸੋਹਣੀ ਗੱਲ। ਤੇ ਅਸੀਂ ਇਹ ਵੀ ਵਿੱਚ ਤੁਹਾਨੂੰ ਵਿੱਚੇ ਕੈਮਰੇ ਦੇ ਦਾਵਤ ਦਿੰਨੇ ਆ ਬਾਈ ਜ਼ੈਗਮ ਨੂੰ, ਪੁੱਟੋ ਸਾਹਿਬ ਨੂੰ, ਬਾਈ ਜ਼ਾਦੀ, ਤੁਸੀਂ ਅਸੀਂ ਵੀ ਇੱਕ ਬੈਠਕ ਬਣਾਉਂਦੇ ਆ, ਉਹਦੇ ਵੀ ਤੁਸੀਂ ਸ਼ਾਮਲ ਹੋਣਾ ਇਨਸ਼ਾਅੱਲਾ, ਤੇ ਉਹ ਰੌਣਕ ਵੱਧ ਜੂਗੀ ਸਾਡੀ। ਆਪਣੀ ਇੱਕੋ ਹੀ ਮਹਿਫਲ ਆ ਸਾਰੇ ਜੀ, ਅਲਹਮਦੁਲਿਲਾ। ਇੱਥੇ ਹੋਈ ਆ ਉੱਥੇ ਗੱਲ ਬਾਕੀ ਇਹ ਨਾ ਜੀ ਰੂਹਾਂ ਦੇ ਮਿਲਾਪ ਹੈਗੇ ਆ, ਤੇ ਜਿਹੜੀਆਂ ਰੂਹਾਂ ਮਿਲਦੀਆਂ ਆਈਆਂ ਨਾ ਉਹਨਾਂ ਨੇ ਇੱਥੇ ਵੀ ਮਿਲਦੇ ਹੀ ਰਹਿਣਾ। ਬਾਕੀ ਹਰ ਇਨਸਾਨ ਦਾ ਕਿਰਦਾਰ ਹੁੰਦਾ। ਕਿਉਂ ਜੀ ਫਿਆਜ਼ ਸਾਹਿਬ? ਅਸਲਮ ਖਾਨ ਸਾਹਿਬ ਦੀ ਗੱਲ ਹੈ ਨਾ, ਉਧਰ ਇਹਦੇ ਪਤਾ ਨਹੀਂ ਇਹਨਾਂ ਦੀ ਅੱਲਾ ਨੇ ਡਿਊਟੀ ਲਾਈ ਆ ਵੀ ਜਾ ਆਪਣੇ ਨਾਨਕੇ ਨੂੰ ਸੁਧਾਰ ਆਪਣੇ ਭਲਾਈ ਹਰ ਬੰਦੇ ਦਾ ਭਲਾ ਕੀਤਾ ਇਹਨਾਂ ਨੇ। ਖਾਲਿਦ ਸਾਹਿਬ ਅੱਲਾਹ ਤਾਲਾ ਕਿਉਂ ਜੀ ਆ ਥੋੜਾ ਜਿਹਾ ਕਹਿੰਦਾ ਕਿਸ ਤਰ੍ਹਾਂ ਇਸ਼ਕ ਖੁਮਾਰੀ ਜਾਂਦੀ, ਉੱਕੀ ਛਾਲ ਨਹੀਂ ਮਾਰੀ ਜਾਂਦੀ, ਸੋਹਣੇ ਅਕਲਾਂ ਇੰਜ ਖੋਂਦੇ ਨੇ, ਦਾਨਿਆਂ ਦੀ ਮੱਤ ਮਾਰੀ ਜਾਂਦੀ, ਤੇ ਅਸਲਾਂ ਨਾਲ ਜੇ ਲਾਈ ਹੋਵੇ ਨਸਲਾਂ ਤਿੱਕਰ ਯਾਰੀ ਜਾਂਦੀ। ਅਸਲਾਂ ਨਾਲ ਜੇ ਲਾਈ ਹੋਵੇ ਨਸਲਾਂ ਤਿੱਕਰ ਯਾਰੀ ਜਾਂਦੀ। ਅਸਲਮ ਖਾਨ ਵਕਾਰ ਸਾਹਿਬ ਵਾਕਈ ਜੀ ਬੜੇ ਲੋਕ, ਆਜ਼ੀਮ ਲੋਕ, ਬਹੁਤ ਅੱਛੇ ਆਦਮੀ, ਬਹੁਤ ਅੱਛੇ ਆਦਮੀ ਜੀ। ਇਹ ਦਿਖਣੇ ਨਹੀਂ ਹੈ ਇਸ ਟਾਈਮ, ਰਾਤ ਨੂੰ ਘੱਟ ਦਿੰਦੇ ਆ। ਇਹ ਰਾਤ ਨੂੰ ਦੇਖਦੇ ਨਹੀਂ, ਪਹਿਲਾਂ ਦਾ ਨਾਮ ਹੀ ਜਾਣਦੇ ਨਹੀਂ ਆਣੇ ਵਿੱਚ। ਮਲੰਗ ਦੋ ਸੁਣਾਈ ਮੈਂ ਤਾਂ ਕਿਹਾ ਯਾਰ ਮਲੰਗ ਨੂੰ ਸੁਣਾਈ ਦੋ ਇੱਧਰ ਨੂੰ ਆ ਜਾ ਵਿੱਚ ਜੀ ਤੁਹਾਨੂੰ ਕੋਈ ਦੋੜੇ ਮਾਈਏ ਟੱਪੇ ਗੀਤ ਕੋਈ। ਦੇਖੋ ਜੀ ਉਸਮਾਨ ਸਾਹਿਬ ਰੌ ਸਾਹਿਬ ਦੀ ਨਾ ਫਰਮਾਇਸ਼ ਸੀਗੀ, ਕਹਿੰਦਾ ਯਾਰ ਕੋਈ ਥੋੜਾ ਬਹੁਤਾ ਨਾ ਵਿੱਚ ਹੋਣਾ ਚਾਹੀਦਾ, ਰੰਗ ਭਰਨਾ ਚਾਹੀਦਾ। ਜਿਹੜੇ ਇੱਥੇ ਦੋ ਤਿੰਨ ਸੁਣਾਏ ਸੀ ਉਹ ਬਾਕੀ ਤੇ ਰੰਗ ਭਰਨ ਵਾਸਤੇ ਜਨਾਬ ਸਾਡੇ ਕੋਲ ਅੱਗੇ ਭਾਈ ਮੈਨੂੰ ਆਖਿਆ ਮੈਂ ਨਾ ਮੁਹੱਬਤ ਨਾਲ ਤੁਹਾਨੂੰ ਸੁਣਾਉਂਦਾ। ਉਹ ਆਂਦਾ ਵੀ ਸੰਗੇ ਫੁੱਟਣ ਤੋਂ ਬਾਅਦ ਵੀ ਸਜਣਾ ਨੂੰ ਸਜਣਾ ਦੇ ਢੇਰ ਆ, ਤੇ ਜਿਹੜੇ ਵੇਂਦੇ ਨੇ ਪਿਛਲੀਆਂ ਨਿਭੀਆਂ ਨੂੰ ਬੰਦੇ ਇਹੋ ਜੇ ਫੈਜ਼ ਦਾ ਨਾਮ ਹੁੰਦੇ ਤੇ ਬਖਤਾਂ ਦੇ ਸਿਰ ਤੇ ਮਾਣ ਨਾ ਕਰ, ਇਹ ਵੇਲੇ ਦਾ ਪਰਤਾਵ ਹੁੰਦੇ, ਮੇਰੀ ਉੜਦੀ ਰੇਸ ਤੇ ਤੰਜ਼ ਨਾ ਕਰ ਦਰਿਆ। ਜੀ ਸਾਡੇ ਰਾਵੀ ਦਾ ਸ਼ਾਇਰ ਆ ਨੌਸ਼ੀ ਬਰਾਲ, ਇਹ ਉਹਦਾ ਸ਼ੇਰ ਹੈ। ਇਹ ਬਸ਼ੀਰ ਫੈਜ਼ ਸਾਹਿਬ ਦਾ। ਅੱਛਾ ਉਹਦਾ ਕਰ ਲਓ, ਬਸ਼ੀਰ ਫੈਜ਼ ਮੈਂ ਭੁੱਲ ਗਿਆ ਜੀ। ਇਹ ਸਾਡੇ ਤਾਂਦਲਿਆਂ ਵਾਲਾ ਤਹਿਸੀਲ ਦਾ ਜੀ ਬਹੁਤ ਵੱਡਾ ਨਾਮ ਆ, ਬਸ਼ੀਰ ਫੈਜ਼ ਸਾਹਿਬ, ਇਹ ਉਹਨਾਂ ਦਾ ਸ਼ੇਰ ਹੈ। ਹਯਾਤ ਦਾ ਇੱਕ ਦੋੜਾ ਜਿਹੜਾ ਨਾ ਮੇਰਾ ਹਾਂ ਹੋਰ ਉਹ ਆਂਦਾ ਜੀ ਔਰ ਕਿਸੇ ਪਰਿੰਦੇ ਤੋਂ ਲਾ ਲਓ, ਕਿਸੇ ਬੱਚੇ ਤੋਂ ਲਾ ਲਓ, ਆ ਜਵਾਨੀ ਦਾ ਲਾ ਲਓ, ਜਿਵੇਂ ਵੀ ਹਿਸਾਬ ਹੈ। ਉਹ ਆਂਦਾ ਵੀ ਪਰ ਨਵੇਂ ਨਵੇਂ ਕੱਢੇ ਨਹੀਂ, ਬੜਾ ਟੇਕ ਵੈਸੇ ਦੋ ਚਾਰ ਉਡਾਰੀਆਂ ਲੈ ਕੇ ਤੇ ਅਜੇ ਫਖਰ ਹਨ ਤੈਨੂੰ ਬੁਲੰਦੀਆਂ ਦੇ, ਕੋਈ ਨਹੀਂ ਵੇਖਿਆ ਤੇ ਜਦੋਂ ਕਹਿੰਦੇ ਜਾਲ ਵਿੱਚ ਸਿਰ ਫਸੇ ਹੋਏ, ਕੱਲਾ ਰੋਸੇ ਪਿੰਜਰੇ ਚ ਬਹਿ, ਤੈਨੂੰ ਉਹਦਾ ਨਾਲ ਅਲਤਾਫ ਗਰੀਬਾਂ ਦੇ ਚੇਤੇ ਯਾਦ ਹੋ ਗਏ। ਕਦੀ ਅਸੀਂ ਸੱਜਣਾ ਸਹਿਜ ਕਿਹੜੇ ਤੇ ਕੌਣ ਹੋ ਜਿਵੇਂ ਕਹਿੰਦਾ ਨੋਸ਼ੀ ਬਰਾਲੀ ਕਹਿੰਦਾ ਅੱਜ ਸਜਣਾ ਨੋਸ਼ੀ ਕਰ ਸੱਟਿਆ, ਕਦੇ ਅਸੀਂ ਵੀ ਮਾਰ ਨੂੰ ਸ਼ੇਰ ਆਸੇ ਅੱਜ ਸਜਣਾ ਨੋਸ਼ੀ ਕਰ ਸੱਟਿਆ। ਚਾਚਾ ਪੁੱਟੋ ਨਾ ਜੀ, ਮੈਂ ਇੱਕ ਆਖਰ ਦੇ ਉੱਤੇ ਨਾ ਚਾਚਾ ਪੁੱਟੋ ਕੋਲ ਮੈਂ ਅੱਗੇ ਇੱਕ ਦਿਨ ਗੱਲ ਕੀਤੀ ਇਹਨਾਂ ਨਾਲ, ਮੈਂ ਕਿਹਾ ਉਹਨਾਂ ਨੇ ਨਾ ਇੱਕ ਸ਼ਾਇਰ ਨੇ ਸਾਡੇ ਨੇ ਜਨਾਜ਼ੇ ਦੇ ਉੱਤੇ ਇੱਕ ਖੜਾ ਹੋ ਕੇ ਸ਼ੇਰ ਪੜਿਆ ਸੀ, ਸਾਡੇ ਇਲਾਕੇ ਦਾ ਸ਼ਾਇਰ ਸੀ। ਕਿਆ ਬਾਤ ਆ, ਉਹ ਆਮਦ ਜਿਹੜੀ ਹੁੰਦੀ ਆ ਨਾ ਬੰਦਿਆਂ ਨੂੰ ਉਹ ਸ਼ਾਇਰਾਂ ਕੋਲ ਹੀ ਹੁੰਦੀ ਆ। ਇਹ ਲੋਕ ਤੁਹਾਨੂੰ ਸ਼ਾਇਰ ਕਦੇ ਵੀ ਤੁਸੀਂ ਦੇਖੋਗੇ ਨਾ, ਜਿਸ ਤਰ੍ਹਾਂ ਕਿ ਹੁਣ ਜੰਮਲ ਕਲੀਮ ਸਾਹਿਬ ਆ, ਉਹਨਾਂ ਦੇ ਆਪਣੇ ਉੱਤੇ ਉਹ ਰੂਪ ਉਹ ਉਹਨਾਂ ਨੇ ਓਢਿਆ ਨਹੀਂ ਹੁੰਦਾ, ਇਹ ਉਹਨਾਂ ਕੋਲ ਅੰਦਰ ਫੈਜ਼ ਹੁੰਦਾ ਜਿਹੜਾ ਅੱਗੇ ਲੋਕਾਂ ਕੋਲ ਵੱਢ ਰਹੇ ਨੇ। ਕੈਫੀਅਤ ਆ ਪੁੱਟੋ ਜੇ ਯਾਦ ਹੋਵੇ ਤਾਂ ਉਹ ਸ਼ੇਰ ਸੁਣਾ ਦੇਵੇ ਕਿ ਉਹ ਸਾਡੀ ਕਾਸ ਤੋਂ ਸਾਵਿਆ ਕਿਕਰਾ ਨਹੀਂ, ਉਹ ਦਰਾਜ ਸਾਹਿਬ ਦਾ ਸੀਗਾ ਜੀ। ਅੱਛਾ ਦਰਾਜ ਸਾਹਿਬ ਦਾ ਸੁਣਾਓ। ਆ ਹੈ ਉਮਰ ਦਰਾਜ, ਉਹਨਾਂ ਨੇ ਫਿਰ ਉਹ ਮਤਲਬ ਦਿਲ ਦਾ ਸਾਰਾ ਚੈਨ ਜੋ ਚਲਾ ਗਿਆ ਜੀ। ਫਿਰ ਅੱਲਾਹ ਪਾਕ ਨਾਲ ਮਤਲਬ ਗੱਲ ਕਰ ਰਹੇ ਸੀਗੇ ਜੀ। ਚੈਨ ਕਿਵੇਂ ਚਲਾ ਗਿਆ? ਉਹਨਾਂ ਦੀ ਮੁਹੱਬਤ ਫੌਤ ਹੋ ਗਈ ਸੀ। ਮੁਹੱਬਤ ਨਹੀਂ ਹੁੰਦੀ, ਮੁਹੱਬਤ ਨਹੀਂ ਫੌਤ ਹੋਈ, ਮਸ਼ੂਮ ਫੌਤ ਹੋ ਗਈ। ਮਸ਼ੂਮ ਦੀ ਬੀਵੀ ਫੌਤ ਸੀ। ਅੱਛਾ ਬੀਵੀ ਸੀ। ਬੀਵੀ ਸੀ। ਅੱਛਾ ਕੀਤਾ ਆਇਆ ਸੀ। ਹਾਂ ਸਹੀ ਕਹਿ ਰਹੇ ਆ, ਬੀਵੀ ਫੌਤ ਹੋਈ। ਅੱਛਾ ਉਹਨਾਂ ਨੇ ਕਿਹਾ ਸੀ ਕਿ ਹਿੱਕਾ ਮੈਂ ਵਸਦੇ ਦਾ ਸਾੜਈਆ, ਤੇਰੇ ਪੂਰੇ ਕੁੱਲ ਅਰਮਾਨ ਹੋ ਗਏ।
ਮੈਂ ਸੁਣ ਬੈਠਾ ਕੁਝ ਅਰਸੇ ਤੂੰ ਮੇਰੇ ਸੱਜਣ ਤੇਰੇ ਮਹਿਮਾਨ ਹੋ ਗਏ ਅਸਾਂ ਤਾਂ ਜ਼ਿੰਦਗੀ ਨਹੀਂ ਮਿਲ ਸਕਦੇ ਇਹ ਅੱਜ ਆਮ ਦਿਰਾਜ਼ ਐਲਾਨ ਹੋ ਗਏ ਤੇਰੀ ਟਾਸ ਤੂੰ ਮਸ ਕਾਇਨਾਤ ਨਾ ਹੋਏ ਮੇਰੀ ਜੁਰਤ ਤੂੰ ਬਾਦ ਨੁਕਸਾਨ ਕਿਸੇ ਕਿਸੇ ਟਾਈਮ ਤੋਂ ਕੋਈ ਐਸੀ ਗੱਲ ਕਰ ਦਿੰਦੇ ਨਾ ਵੀ ਬੰਦਾ ਕਹਿੰਦਾ ਅੱਲਾਹ ਤਾਲਾ ਨਾਲ ਖਤਮ ਹੋ ਗਈ ਗੱਲ। ਰੱਬ ਨਾਲ ਵਾਹ 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 ਠੀਕ ਹੈ ਜੀ ਸਰੋਇਆ ਸਾਹਿਬ ਕਰਾਓ ਬੰਦ ਹੁਣ ਤੁਸੀਂ। ਹਾਂਜੀ ਬਸ ਜੀ ਉਹ ਕਹਿੰਦੇ ਵੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜੀ ਤੇ ਬੜੀ ਸੋਹਣੀ ਮਹਿਫਲ ਲੱਗੀ ਇਨਸ਼ਾਅੱਲਾ ਫਿਰ ਅੱਲਾ ਨੇ ਮੌਕਾ ਦਿਆ ਤੇ ਫਿਰ ਇਹਦੇ ਵਿੱਚ ਇਦਾਂ ਹੀ ਫਿਲਮ ਚਾਵਾਂਗੇ ਇਕੱਠੇ ਇਨਸ਼ਾਅੱਲਾ ਦਬਲਾ ਬਟਨ ਹੱਥ ਲਾ ਦਿਓ ਸਾਰੇ ਦੱਬ ਦੇ ਬਟਨ